गुलाम कादर ਤੁਹਾਡੇ ਵਾਲਦ ਸਾਹਿਬ मेरा ਦਾ? वालद, मेरा बाबा बरकत अली, हाँ। ਉਹਦਾ ਪਿਓ उमरदीन, ਉਹਦਾ ਪਿਓ अपना जूमे खां, ਅੱਛਾ ਉਹਦਾ ਪਿਓ ਫਿਰ ਅੱਗੇ ਮੰਝ ਖਾਂ, ਉਹਦਾ ਪਿਓ ਅੱਗੇ ਸਜਾਦ ਖਾਂ। ਬਸ ਇਸ ਤੋਂ ਅੱਗੇ ਫਿਰ ਵਾਹ ਜੀ ਵਾਹ, ਫਿਰ ਠੀਕ ਸਿੱਖ ਆਉਣਗੇ। ਜੀ ਜੀ ਜੀ, ਫਿਰ ਅਸੀਂ ਉਦੋਂ ਅਸੀਂ ਅੱਛਾ ਅੱਛਾ, ਓਕੇ ਓਕੇ, ਉਦਲਪੁਰ, ਉਦਲਪੁਰ, ਉਹਦੇ ਨਾਲ ਦੇ ਪਿੰਡ ਵੇਖ ਲਓ, ਤੇ ਸਰਹੱਦ ਬਸੀ, ਖਾਲਸਪੁਰ ਤੇ ਤਲਾਣੀਆਂ, ਰੌਜੇ ਤੇ ਆਪਣਾ ਦਮਹੇੜੀ ਤੇ ਲਾਡਬਰੀ ਤੇ ਆਪਣਾ ਜੱਲੋਵਾਲ ਸਹੀ, ਤੇ ਮਾਜਰਾ, ਮੀਰਪੁਰ ਤੇ ਆਪਣਾ ਕਾਲੇਵਾਲ, ਵਾਹ ਜੀ ਵਾਹ, ਤੇ ਉਹਦੇ ਨਾਲ ਕਾਲੇਵਾਲ ਦੇ ਨਾਲ ਖੇੜੀ ਨੌਰਸਾਂ ਦੀ, ਉਹਦੇ ਨਾਲ ਬੌੜ ਦੇ ਨਾਲ ਲੋਹਾਰੀ ਪਿੰਡ ਆ। ਲੋਹਾਰੀ ਦੇ ਅੱਗੇ ਫਿਰ ਆ ਗਿਆ ਖਾਲਸਪੁਰ, ਕਾਲੇਵਾਲ, ਫਿਰ ਕਾਲੇਵਾਲ, ਅੱਛਾ ਫਿਰ ਸਾਡਾ ਪਿੰਡ। ਠੀਕ। ਯਾਨੀ ਕਿ ਸਾਡਾ ਪਿੰਡ ਆਏ ਤੁਹਾਨੂੰ ਤਫਸੀਲ ਨਾਲ ਸਮਝਾਉਂਦਾ। ਅੱਛਾ ਐ ਤੁਹਾਨੂੰ ਮੈਂ ਦੁਆਲੇ ਦੇ ਪਿੰਡ ਦੱਸੇ ਨੇ। ਅੱਛਾ, ਠੀਕ ਹੋ ਗਿਆ, ਠੀਕ ਹੋ ਗਿਆ। ਵਿਚਕਾਰ ਤੁਹਾਡਾ ਪਿੰਡ? ਜਦ ਕਿ ਇਹਨਾਂ ਪਿੰਡਾਂ ਦੇ ਵਿਚਕਾਰ ਸਾਡਾ ਪਿੰਡ ਹੈ। ਜੰਗੀਰ ਸਿੰਘ ਤੇ ਉਂਝ ਉਹਦਾ ਅਸੀਂ ਤੇ ਹੋਏ ਆਂਦੇ ਰਹੇ ਹਾਂ ਵੀ ਜੰਗੀਰ। ਠੀਕ ਹੈ, ਉਹਦਾ ਪਿਓ ਭਰਾ ਸੀ ਸੁੱਚਾ, ਸੁੱਚਾ, ਇੱਕ ਸੀ ਮਾਘੀ, ਉਹ ਵੀ ਜੱਟ ਸੀ। ਅੱਛਾ ਹੈ ਜੀ। ਠੀਕ ਹੈ। ਤੇ ਇੱਕ ਸੀ ਬੁੱਕਣ, ਉਹਦੇ ਵਰਗਾ ਤਾਂ ਸਲੂਕ ਸਕੇ ਭਰਾ ਵੀ ਨਹੀਂ ਕਰਦੇ ਜਿਹੋ ਜਿਹਾ ਉਦੋਂ ਅਸੀਂ ਸਲੂਕ ਨਾਲ ਰਹਿੰਦੇ ਰਹੇ ਆ ਪਹਿਲਾਂ। ਜੀ ਜੀ, ਮੈਂ ਸਮਝ ਗਿਆ। ਠੀਕ ਹੈ, ਠੀਕ ਹੈ। ਸਾਡਾ ਮਰਨਾ ਜਿਉਣਾ ਹੋਣਾ ਤੇ ਉਹਨਾਂ ਨੇ ਸਾਡੇ ਗੇਤਰੇ ਕਈਆਂ ਘੋੜੀਆਂ ਲੈ ਕੇ ਆ ਜਾਣਾ ਵੀ ਕਬਰ ਕੱਢੀਏ ਬਈ। ਅੱਛਾ, ਹਾਂ, ਤੇ ਦੁਕਾਨਦਾਰ ਕਰਦਾ ਸੀ ਆਸਾਰਾਮ ਖੱਤਰੀ, ਆਸਾਰਾਮ ਖੱਤਰੀ, ਉਹਦਾ ਨਾਮ ਆਸਾਰਾਮ ਦਾ। ਅੱਛਾ, ਠੀਕ ਹੈ, ਠੀਕ ਹੈ। ਤੇ ਤੁਸੀਂ ਆਪਣਾ ਜਾਂਦੇ ਰਹੇ ਆਸਾਰਾਮ ਦੀ ਦੁਕਾਨ ਤੇ? ਹਾਂ, ਅਸੀਂ ਜਾਂਦੇ ਰਹੇ ਹਾਂ। ਅੱਛਾ ਅੱਛਾ, ਸਾਡੀ ਗਲੀ ਦੇ ਵਿੱਚ ਉਹਦਾ ਘਰ ਸੀ। ਸਾਡਾ ਜਿਹੜਾ ਬਾਜ਼ਾਰ ਸੀ ਨਾ, ਹਾਂਜੀ, ਸਾਡਾ ਸੱਜਿਆ ਤੇ ਸੀ। ਅੱਛਾ, ਜਦੋਂ ਬਾਹਰੋਂ ਸ਼ਹਿਰ ਵੱਲੋਂ ਆਈਏ, ਹਾਂ ਹਾਂ, ਖੇੜੀ ਵੱਲੋਂ ਜਾਂ ਬਸੀ ਵੱਲੋਂ, ਜੀ ਜੀ, ਤੇ ਸੱਜਿਆ ਤੇ ਸੀ, ਉਹਦਾ ਖੱਬਿਆ ਸੀ। ਖੇਡਦੇ ਹੁੰਦੇ ਤਾਂ ਅੱਜ ਨੂੰ ਚੂਈ ਚਲਾਂਗੜ ਖੇਡ ਆਖ ਦਿੰਦੇ ਨੇ। ਅੱਛਾ, ਕੀ ਵਾ ਭਲਾ? ਚੂਈ ਚਲਾਂਗੜ? ਆਹੋ, ਨਹੀਂ ਪਤਾ ਮੈਨੂੰ। ਦਰਖਤਾਂ ਦੇ ਚੜਨਾ? ਜਿਹੜਾ ਤੇ ਜਨ ਡੰਡਾ ਇਹਨਾਂ ਫੜ ਲੈਣਾ, ਉਹ ਲੱਤ ਦੇ ਥੱਲੇ ਨਾਲ ਹੀ ਮਾਰਨਾ, ਉਹ ਉੱਤੇ ਚਲਾ ਜਾਣਾ। ਅੱਛਾ, ਉਹਨੇ ਚੁੱਕ ਕੇ ਲੈ ਕੇ ਫਿਰ ਸਾਨੂੰ ਫਰੰਜ ਪੈਰ ਲਾਉਣਾ। ਅੱਛਾ ਅੱਛਾ ਅੱਛਾ, ਇਸ ਤਰ੍ਹਾਂ ਦੇ ਖੇਡਾਂ ਵਾਹ ਜੀ ਵਾਹ। ਖੇਡਣੀਆਂ। ਤੇ ਕਬੱਡੀ ਛੋਡੀ ਵੀ ਖੇਡਣੀ ਮੁੰਡਿਆਂ ਜਿਸ ਨੇ ਨਿੱਕੇ ਨਿੱਕੇ ਨੇ। ਠੀਕ ਹੈ, ਠੀਕ ਹੈ। ਹੈ ਜੀ। ਲੁਹਾਰੀ ਤੋਂ ਬਾਅਦ ਫਿਰ ਸਾਨੂੰ ਜੀ ਉੱਥੋਂ ਆਰਡਰ ਹੋ ਗਿਆ ਵੀ ਇੱਥੋਂ ਨਿਕਲ ਜਾਓ। ਫਿਰ ਉੱਥੇ ਹਿੰਦੂਆਂ ਨੇ ਅੱਗ ਲਾ ਦਿੱਤੀ ਲੁਹਾਰੀ ਨੂੰ? ਲੁਹਾਰੀ। ਅੱਛਾ, ਬਸ ਜਿਹੜਾ ਕੋਈ ਨਸ ਗਿਆ ਹਾਂ, ਬਚ ਗਿਆ, ਬਚ ਗਿਆ। ਤੇ ਜਿਹੜਾ ਵਿੱਚ ਜਨਾਨੀਆਂ ਬਹੁਤੀਆਂ ਫੂਕੀਆਂ ਗਈਆਂ। ਓਏ ਹੋਏ, ਅੰਦਰ ਹੀ ਬਾੜ ਕੇ ਬਾਹਰਲੇ ਕੁੰਡੇ ਲਾਤੇ ਵੀ ਜਿਹੜਾ ਕੋਈ ਇੱਥੇ ਆਏਗਾ ਅਸੀਂ ਇੰਜ ਕਰ ਦਾਂਗੇ, ਅਸੀਂ ਇੰਜ ਕਰ ਦਾਂਗੇ, ਅਸੀਂ ਇੰਜ ਕਰ ਦਾਂਗੇ। ਸਿੱਖ ਵੀ ਉਹੀ ਗੱਲ ਆਖਣ, ਮੁਸਲਮਾਨ ਵੀ ਉਹੀ ਆਖਣ, ਅਸੀਂ ਆਪਣੇ ਪਿੰਡ ਤੇ ਹਮਲਾ ਨਹੀਂ ਹੋਣ ਦੇਣਾ। ਅਖੀਰ ਜੀ ਫਿਰ ਉੱਥੇ ਨਸ ਭੱਜ ਗਈ। ਉਦੋਂ ਜਦੋਂ ਅੱਗ ਲਈ ਫਿਰ ਨੱਠ ਗਏ ਸੀ। ਅੱਛਾ, ਫਿਰ ਸਰਹੰਦ ਬਸੀ ਆ। ਅੱਛਾ। ਆਪਣੇ ਬਾਬੇ ਯਾਦ ਕਰਦੇ ਰਹੇ ਉਦਲਪੁਰ ਨੂੰ, ਆਪਣੇ ਘਰ ਨੂੰ ਪਿੱਛੇ? ਉਹ ਜਿੰਨੀ ਐਸੀ ਹੈ ਇੰਨਾ ਕੁ ਤਾਂ ਮੈਂ ਜਦੋਂ ਵੇਖਿਆ, ਮੈਂ ਯਾਦ ਕਰਦਾ ਮੈਨੂੰ ਜੇ ਹੁਣ ਲੈ ਚੱਲੇ ਮੈਂ ਨੱਠ ਗਿਆ, ਫਿਰ ਘਰ ਜਾ ਵੜਾ ਜੇ ਨਕਸ਼ਾ ਨਾ ਬਦਲਿਆ ਹੋਇਆ। ਠੀਕ ਠੀਕ, ਹਾਂ, ਉਹ ਤੇ ਕਰਦੀ ਕਰ ਦਿੰਦਾ। ਜਿੱਥੇ ਨਾਲੇ ਬੰਦਾ ਜੰਮਿਆ ਜੰਮਿਆ ਵਾਲਿਆ ਹੋਵੇ, ਜਿੱਥੇ ਪਤਾ ਜਮਨ ਭੋਰ ਤੇ ਨਹੀਂ ਨਾ ਚੜਿਆ ਜਾਂਦਾ। ਹਾਂਜੀ ਹਾਂਜੀ, ਠੀਕ। ਤੁਹਾਡੀ ਗੱਲਬਾਤ ਜਿਹੜੀ ਮੈਂ ਫਿਲਮ ਬਣਾ ਰਿਹਾ ਤੁਹਾਡੀ, ਇਹ ਪਿੱਛੇ ਵੀ ਜਾਣੀ ਉਦਲਪੁਰ ਤੱਕ, ਜਾਣੀ ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਉੱਥੇ ਆਬਾਦ ਨੇ, ਉਹਨਾਂ ਵਾਸਤੇ ਕੀ ਸੁਨੇਹਾ ਦਿੰਦੇ ਹੋ ਕਿ ਬਈ ਸਾਡੇ ਘਰ ਦੀ ਵੀਡੀਓ ਜਾਂ ਕੋਈ ਵੀਡੀਓ ਕਲਿੱਪ, ਕੋਈ ਤਸਵੀਰ ਉਦਲਪੁਰ ਦੀ, ਮਤਲਬ ਕੱਲਿਆਂ ਨੂੰ ਸੈਂਡ ਕਰਨ ਤੁਹਾਨੂੰ ਤੇ ਖੁਸ਼ੀ ਹੋਏਗੀ ਤੁਹਾਨੂੰ ਦੇਖ ਕੇ? ਆਪਣਾ ਜੰਮਣ ਭੋਰ ਸਾਡੀ ਤੇ ਮਰਿਆਂ ਦੀ ਕਬਰ ਵਿਖਾ ਦੇਣੀ ਤੇ ਅਸੀਂ ਤਾਂ ਖੁਸ਼ ਹੋ ਜਾਣਾ। ਹੋਏ ਹੋਏ, ਇਹ ਕਰਦੇ ਹੋ ਜੀ ਜੀ, ਹੋ ਰਹੀ ਹੈ। ਸਾਡੇ ਬੋਰਡ ਦੇ ਥੱਲੇ 60 ਮੰਜੇ ਡਹਿੰਦੇ ਹੁੰਦੇ ਸਨ। ਹੋਏ ਹੋਏ, ਐਡਾ ਵੱਡਾ ਬੋਰਡ ਸੀ? ਐਡਾ ਵੱਡਾ ਬੋਰਡ ਸੀ। ਜਦੋਂ ਕਿਸੇ ਦੀ ਜੰਜ ਬਰਾਤ ਆਉਣੀ ਹੈ, ਉੱਥੇ ਦੇ ਕਰਦੇ ਸਾਰੇ ਪਿੰਡ ਚੋਂ ਹੀ। ਅੱਛਾ, ਜੇ ਮੈਂ ਆਖਾਂ ਵੀ ਲੈ ਵੀ ਮੈਂ ਹੀ ਆਪਣੇ ਮੰਜੇ ਡਾਹਦਾ ਦਾ, ਹੁਣ ਇੱਥੇ ਤੇ ਮੈਂ 18-20 ਮੰਜੇ ਡਾਹ ਲੈਂਦਾ। ਅੱਛਾ, ਉਹ ਕਰਨੇ ਪਿੰਡ ਚੋਂ ਹੀ ਇਕੱਠੇ, ਮਤਲਬ ਮੰਜੇ ਬਿਸਤਰੇ ਇਕੱਠੇ ਹੁੰਦੇ ਹਾਂ ਉਦੋਂ? ਇਕੱਠੇ ਉੱਥੇ ਹੀ ਕਰਨੇ। ਜੇ
ਹਿੰਦੂ ਹੈ ਤਾਂ ਵੀ, ਜੇ ਸਿੱਖ ਹੈ ਤਾਂ ਵੀ, ਜੇ ਮੁਸਲਮਾਨ ਹੈ ਤਾਂ ਵੀ ਨੇਕੀ ਬਦੀ ਖੁਸ਼ੀ ਦੇ ਵਿੱਚ ਸਾਰੇ ਮੰਜੇ ਉੱਤੇ ਡੋਣੇ ਹੈ ਜੀ। ਤੇ 5 ਡੰਡਿਆਂ ਦੀ ਪੌੜੀ ਚੜ੍ਹਦੀ ਸੀ ਕੱਚੀ। अस्सलाम वालेकुम बाबा जी। ਵਾਲੇਕੁਮ ਸਲਾਮ ਜੀ। बाबा जी की हाल है? ਅੱਲਾ ਦਾ ਆਸਾਨ ਆ, ਤੁਸੀਂ ਆਪਣੀ ਸੁਣਾਓ। हाँ जी अल्लाह का शुक्र जी। वाह जी वाह। की नाम जी अपना? ਮੇਰਾ ਨਾਂ ਤੇ ਜੀ ਸ਼ੇਰ ਮੁਹੰਮਦ ਆ। शेर मोहम्मद। ते वालिद साहब दा नाम? ਵਾਲਦ ਸਾਹਿਬ ਦਾ ਗੁਲਾਮ ਕਾਦਰ। गुलाम कादर। ते दादे दा नाम की? ਦਾਦੇ ਦੇ ਨਾਂ ਬਰਕਤ ਅਲੀ। बरकत अली। ते परदादे दा नाम भी पता? ਦਾਦੇ ਦੇ ਨਾਂ ਦਾ ਉਮਰਦੀਨ। वाह जी वाह। ठीक है ठीक है ठीक है। ते केड़ी बरादरी अपनी? ਰਾਜਪੂਤ। राजपूत। केड़े राजपूत? गोत केड़ी अपनी? ਗੋਦ ਸਾਡੀ ਚੁਹਾਨ। चौहान राजपूत। वाह जी वाह। ਜਿੱਥੇ ਬਾਬਾ ਜੀ ਲੱਖਾਂ ਹਜ਼ਾਰਾਂ ਲੋਕਾਂ ਨੇ ਹਿਜਰਤ ਕੀਤੀ, ਆਪਣੇ ਘਰ ਬੂਹੇ ਲਟਾਏ, ਬੇਸ਼ੱਕ। ਤੁਹਾਡੇ ਬਜ਼ੁਰਗਾਂ ਦਾ ਨਾਮ ਹੀ, ਤੁਹਾਡਾ ਨਾਮ ਹੀ ਉਸੇ ਸੱਫ ਦੇ ਵਿੱਚ ਸ਼ਾਮਲ ਹੈ। ਮੇਰੇ ਪਿਓ ਦਾ, ਮੇਰੇ ਦਾਦੇ ਦਾ, ਮੇਰੇ ਪੜਦਾਦੇ ਦਾ, ਚੜਦਾਦੇ 7 ਪੀੜ੍ਹੀਆਂ ਦੇ ਦਾ ਮੈਂ ਦੱਸ ਸਕਦਾ। ਅੱਛਾ, ਨਾਂ ਦੱਸ ਸਕਦੇ ਹੋ? ਹਾਂ ਲਵੋ ਨਾ। ਵੇਖੋ, ਚਲੋ ਮੈਂ ਆਪਣਾ ਤਾਂ ਛੱਡ ਲੈਂਦਾ। ਹਾਂ ਹਾਂ। ਗੁਲਾਮ ਕਾਦਰ ਤੁਹਾਡੇ ਵਾਲਿਦ ਸਾਹਿਬ ਮੇਰਾ ਦਾ? ਵਾਲਦ। ਮੇਰਾ ਬਾਬਾ ਬਰਕਤ ਅਲੀ। ਹਾਂ। ਉਹਦਾ ਪਿਓ ਉਮਰਦੀਨ। ਉਹਦਾ ਪਿਓ ਆਪਣਾ ਜੂਮੇ ਖਾਂ। ਅੱਛਾ। ਉਹਦਾ ਪਿਓ ਫਿਰ ਅੱਗੇ ਮੰਝ ਖਾਂ। ਉਹਦਾ ਪਿਓ ਅੱਗੇ ਸਜਾਦ ਖਾਂ। ਬਸ ਇਸ ਤੋਂ ਅੱਗੇ ਫਿਰ ਵਾਹ ਜੀ ਵਾਹ। ਫਿਰ ਠੀਕ। ਸਿੱਖ ਆਉਣਗੇ। ਜੀ ਜੀ ਜੀ। ਫਿਰ ਅਸੀਂ ਉਦੋਂ ਅਸੀਂ ਅੱਛਾ 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 ਅੱਛਾ। ਮਤਲਬ 6-7 ਪੀੜ੍ਹੀਆਂ ਪਿੱਛੇ ਟੁਰ ਜਾਓ। ਪਿੱਛੇ ਟੁਰ ਜਾਓ ਤੇ ਫਿਰ ਸਿੱਖਾਂ ਚ ਜੁੜ ਜਾਂਦੇ ਸੀ ਹਿੰਦੂਆਂ ਚ। ਸਿੱਖਾਂ ਚ ਹਿੰਦੂ ਰਜਪੂਤ ਆ ਸੀ। ਹਿੰਦੂ ਰਾਜਪੂਤ ਟੁਰ ਜਾਓ। ਹਾਂ। ਠੀਕ ਠੀਕ। ਹੋਰ ਪੁੱਛੋ ਹੁਣ ਜਿਹੜਾ ਸਹੀ ਪੁੱਛਣਾ। ਸਹੀ। ਕਿਹੜਾ ਸੀ ਆਪਣਾ ਪਿਛਲਾ ਪਿੰਡ? ਪਿਛਲਾ ਪਿੰਡ ਜੀ ਸਾਡਾ ਸੀ ਸਰੰਦ ਵਸੀ ਦੇ। ਇਹ ਆਪਣਾ ਨਹੀਂ ਜਿਹੜਾ ਮੇਰਾ ਪਿੰਡ, ਉਹ ਸਾਡਾ ਸ਼ਹਿਰ ਸੀ ਸਰਹੰਦ। ਜਿਹੜਾ ਮਸ਼ਹੂਰ ਸੀ। ਸਰੰਦ ਵਸੀ ਤੇ ਨੌਰਸਾਂ ਦੀ ਖੇੜੀ, ਇਹ ਵੀ ਸਾਡਾ ਸ਼ਹਿਰ ਸੀ ਛੋਟਾ ਜਿਹਾ। ਅੱਛਾ, ਉਸ ਤੋਂ ਇਲਾਵਾ ਜੀ ਸਾਡਾ ਪਿੰਡ ਜਿਹੜਾ ਖਾਸ ਹੈ ਉਹ ਹੈ ਉਦਲਪੁਰ। ਉਦਲਪੁਰ। ਓਕੇ ਓਕੇ। ਉਦਲਪੁਰ। ਉਦਲਪੁਰ। ਉਹਦੇ ਨਾਲ ਦੇ ਪਿੰਡ ਵੇਖ ਲਓ ਤੇ ਸਰੰਦ ਵਸੀ, ਖਾਲਸਪੁਰ ਤੇ ਤਲਾਣੀਆਂ, ਰੌਜੇ ਤੇ ਆਪਣਾ ਦੁਮਹੇੜੀ ਤੇ ਲਾਡਬਰੀ ਤੇ ਆਪਣਾ ਜੱਲੋਵਾਲ ਸਹੀ ਤੇ ਮਾਜਰਾ, ਮੀਰਪੁਰ ਤੇ ਆਪਣਾ ਕਾਲੇਵਾਲ ਵਾਹ ਜੀ ਵਾਹ। ਤੇ ਉਹਦੇ ਨਾਲ ਕਾਲੇਵਾਲ ਦੇ ਨਾਲ ਖੇੜੀ ਨੌਰਸਾਂ ਦੀ, ਉਹਦੇ ਨਾਲ ਬੌੜ ਦੇ ਨਾਲ ਲੋਹਾਰੀ ਪਿੰਡ ਆ। ਲੋਹਾਰੀ ਦੇ ਅੱਗੇ ਫਿਰ ਆ ਗਿਆ ਖਾਲਸਪੁਰ, ਕਾਲੇਵਾਲ, ਫਿਰ ਕਾਲੇਵਾਲ, ਅੱਛਾ। ਫਿਰ ਸਾਡਾ ਪਿੰਡ। ਠੀਕ। ਯਾਨੀ ਕਿ ਸਾਡਾ ਪਿੰਡ ਆਏ ਤੁਹਾਨੂੰ ਤਫਸੀਲ ਨਾਲ ਸਮਝਾਉਂਗਾ। ਅੱਛਾ ਐ ਤੁਹਾਨੂੰ ਮੈਂ ਦੁਆਲੇ ਦੇ ਪਿੰਡ ਦੱਸੇ ਨੇ। ਅੱਛਾ। ਠੀਕ ਹੋ ਗਿਆ ਠੀਕ ਹੋ ਗਿਆ। ਵਿਚਕਾਰ ਤੁਹਾਡਾ ਪਿੰਡ? ਛੱਡ ਕੇ ਇਹਨਾਂ ਪਿੰਡਾਂ ਦੇ ਵਿਚਕਾਰ ਸਾਡਾ ਪਿੰਡ ਹੈ। ਠੀਕ ਹੈ। ਹੋਰ ਜੇ ਕੋਈ 30-40 ਕੋ ਦੀ ਪੁੱਛੋ ਉਹ ਮੈਨੂੰ ਨਹੀਂ ਪਤਾ। ਨਹੀਂ ਨਹੀਂ ਠੀਕ ਹੋ ਗਿਆ, ਇੰਨਾ ਹੀ ਪੁੱਛਣਾ ਹੈ। ਆ ਗਈ ਸਮਝ? ਠੀਕ ਹੈ। ਹਾਂ। ਇਹ ਜਿਹੜੇ ਪਿੰਡ ਤੁਸੀਂ ਲਏ ਨਾਲ ਦੇ ਕੋਈ ਕਮ ਸੇ ਕਮ 12-14 ਪਿੰਡਾਂ ਦੇ ਨਾਮ ਬਣਵਾਏ, 12-14 ਪਿੰਡ। ਇਹਨਾਂ ਦੇ ਵਿੱਚ ਜਿਹੜੀ ਆਬਾਦੀ ਵਸਦੀ ਸੀ ਉਹ ਸਾਰੇ ਮੁਸਲਮਾਨ ਰਾਜਪੂਤ ਸਨ ਜਾਂ ਵਿਚੇ ਹੀ ਤੇ ਸਾਰੇ ਰਲਵੇਂ ਵਿੱਚੇ ਹਿੰਦੂ, ਵਿੱਚੇ ਸਿੱਖ, ਵਿੱਚੇ ਮੁਸਲਮਾਨ, ਵਿੱਚੇ ਰਾਜਪੂਤ, ਵਿੱਚੇ ਗੁੱਜਰ, ਵਿੱਚੇ ਜੱਟ, ਸਾਰੇ ਰਲ ਪਏ ਸਨ। ਠੀਕ ਹੈ। ਉਦਲਪੁਰ ਪਿੰਡ ਸੀ ਜਿਹੜਾ, ਉਹ ਕਿੱਡਾ ਕੁ ਵੱਡਾ ਪਿੰਡ ਸੀ? ਉਹ ਪਿੰਡ ਕੋਈ ਤਕਰੀਬਨ 100 ਘਰ। 100 ਘਰ। ਅੱਛਾ, ਮਤਲਬ ਪੂਰਾ ਪਿੰਡ ਸੀ? ਪੂਰਾ ਜਿਹਾ ਸੀ ਵੀ। ਨੰਬਰਦਾਰ ਕਿੰਨੇ ਸਨ? ਲੰਬੜਦਾਰ ਸਨ ਜੀ ਉੱਥੇ ਦੋ ਨੰਬਰਦਾਰ ਸਨ। ਕੀ ਨਾਂ ਸਨ ਉਹਨਾਂ ਦੇ? ਇੱਕ ਦਾ ਨਾਂ ਸੀ ਜਿਹੜਾ ਉਸ ਵਕਤ ਬਰਕਤ ਅਲੀ। ਅੱਛਾ। ਉਸ ਵਕਤ ਯਾਨੀ ਆਪਣੇ ਭਰਾ ਦਾ ਉਹ ਖਜ਼ਾਨਾ ਹੋ ਗਿਆ ਤਾਂ ਜਿਹੜਾ ਨੰਬਰਦਾਰ ਦਾ। ਅੱਛਾ। ਉਹਦੇ ਨਾਂ ਤੇ ਸਰਬਰਾਹੀ ਇਹੀ ਕਰਦਾ ਰਿਹਾ ਬਰਕਤ ਅਲੀ। ਬਰਕਤ ਅਲੀ ਨੰਬਰਦਾਰ ਸੀ। ਇੱਕ ਨੰਬਰਦਾਰ ਸੀ। ਉਹ ਕਰਦਾ ਜਿਹੜੀ ਉਹੀ ਕਰਦਾ। ਠੀਕ ਹੈ। ਉਦਲਪੁਰ ਪਿੰਡ ਦੇ ਵਿੱਚ ਸਾਰੀ ਆਪਣੀ ਬਰਾਦਰੀ ਵਸਦੀ ਸੀ ਜਾਂ ਦੂਸਰੇ ਘਰ ਵੀ ਆ? ਨਹੀਂ ਸਾਰੇ ਹੋਰ ਹੀ ਸਨ। ਸਾਡੇ ਤੇ ਘਰ ਹੀ ਸਾਰੇ 5-7 ਘਰ ਜਿਹੜੇ ਸਨ ਉਹ ਰਾਜਪੂਤ ਚੌਹਾਨ ਸਨ। ਬਸ। ਤੇ ਬਾਕੀ ਦੇ ਜਿਹੜੇ ਲੋਕ ਸਨ ਵਸਦੇ ਉਹ ਕੌਣ ਸਨ? ਉਹ ਕੁਝ ਖੱਤਰੀ ਲੋਕ। ਅੱਛਾ। ਹਿੰਦੂ ਜਿਹਨੂੰ ਆਉਂਦੇ ਆ। ਹਾਂਜੀ। ਤੇ ਕੁਝ ਸਿੱਖ ਜੱਟ ਜੂੜੀਆਂ ਵਾਲੇ। ਅੱਛਾ ਠੀਕ ਹੈ। ਹਾਂ ਠੀਕ ਹੈ। ਨਾਂ ਦੱਸ ਸਕਦੇ ਉਹਨਾਂ ਦੇ ਕਿਸੇ ਦਾ ਜਿਹਦੇ ਨਾਲ ਆਪਣੇ ਬਜ਼ੁਰਗਾਂ ਦੀ ਸਾਂਝ ਸੀ, ਕਿਸੇ ਸੇਵਾ ਉਹਨਾਂ ਦਾ? ਦੀ ਵੇਖੋ ਜੀ ਜਗੀਰ ਸਿੰਘ। ਹਾਂ ਇੱਧਰ ਹੋ ਜਾ ਯਾਰ। ਉਹ ਜਾਂ ਮੈਂ ਬਸ ਸਿਰਫ ਜੱਟਾਂ ਦਾ ਨਾਮ ਕਰਕੇ ਆਨਾ ਵੀ ਜਗੀਰ ਸਿੰਘ। ਤੇ ਉਂਝ ਉਹਦਾ ਅਸੀਂ ਤੇ ਹੋਏ ਆਂਦੇ ਰਹੇ ਹਾਂ ਜੰਗੀਰ। ਠੀਕ ਹੈ। ਉਹਦਾ ਪਿਓ ਭਰਾ ਸੀ ਸੁੱਚਾ।
ਇੱਕ ਸੀ ਮਾਘੀ, ਉਹ ਵੀ ਜੱਟ ਸੀ। ਅੱਛਾ ਹੈ ਜੀ। ਠੀਕ ਹੈ। ਤੇ ਇੱਕ ਸੀ ਬੁੱਕਣ, ਤੇ ਇੱਕ ਸੀ ਉਹਦਾ ਨਾਮ ਵੀ ਜੂਨ ਖਾਨ ਦਾ, ਜੂਨ ਸਿੰਘ। ਅੱਛਾ ਉਹ ਵੀ ਜੂਨ ਸਿੰਘ ਜਾਂਦੇ। ਮੇਰੇ ਬਾਬੇ ਦਾ ਵੀ ਕਿਹਦਾ ਨਾਂ ਜੂਣਾ ਸੀ ਨਾ। ਅੱਛਾ ਅੱਛਾ ਤੇ ਉਹਦਾ ਨਾਮ ਵੀ ਜੂਨ ਸਿੰਘ ਦਾ। ਠੀਕ ਹੈ। ਸਾਡੇ ਬਾਬੇ ਦਾ ਨਾਂ ਜੂਨ ਖਾਨ ਸੀ, ਸਹੀ ਜੀ। ਉਹਦਾ ਨਾਂ ਜੂਨ ਖਾਨ ਨਾਂ ਨਹੀਂ ਸੀ। ਜੂਨ ਸਿੰਘ। ਜੂਨ ਸਿੰਘ ਹੈ ਜੀ। ਠੀਕ ਹਾਂ ਠੀਕ ਹੈ। ਜਿਹੜਾ ਵਸੇਬਾ ਸੀ, ਹਾਂ। ਸਲੂਕ ਸੀ ਜਿਹੜਾ ਵਧੀਆ ਸੀ ਨਾ। ਸਾਰ ਜਿਹੜਾ ਉੱਥੇ ਪਿੰਡ ਦਾ ਰਹਿਸ਼ੀ ਸੀ ਨਾ, ਹਾਂ ਉਹਦੇ ਵਰਗਾ ਤਾਂ ਸਲੂਕ ਸਕੇ ਭਰਾ ਵੀ ਨਹੀਂ ਕਰਦੇ ਜਿਹੋ ਜਿਹਾ ਉਦੋਂ ਅਸੀਂ ਸਲੂਕ ਨਾਲ ਰਹਿੰਦੇ ਰਹੇ ਆ ਪਹਿਲਾਂ। ਜੀ ਜੀ ਮੈਂ ਸਮਝ ਗਿਆ। ਠੀਕ ਹੈ। ਸਾਡਾ ਮਰਨਾ ਜਿਉਣਾ ਹੋਣਾ, ਤੇ ਉਹਨਾਂ ਨੇ ਸਾਡੇ ਗੇਤਰੇ ਕਈਆਂ ਘੋੜੀਆਂ ਲੈ ਕੇ ਆ ਜਾਣਾ ਵਾਹ। ਵੀ ਕਬਰ ਕੱਢੀਏ ਬਈ। ਅੱਛਾ ਹਾਂ ਅੱਛਾ ਇੱਥੋਂ ਤੱਕ ਸੀ ਸ਼ਾਦੀਆਂ ਵਿਆਹਾਂ ਤੇ ਮਿਲਣ ਵਰਤਨ। ਮਿਲਣ ਵਰਤਨ ਉਹਨਾਂ ਦਾ ਨਾਈ ਵੱਖਰਾ ਹੋਣਾ, ਸਾਡਾ ਵੱਖਰਾ, ਰੋਟੀ ਉਹਨਾਂ ਦੀ ਵੱਖਰੀ ਪੱਕਣੀ, ਸਾਡੀ ਵੱਖਰੀ। ਤੇ ਇਸ ਤਰੀਕੇ ਨਾਲ ਅਸੀਂ ਉੱਥੇ ਸੇਵਾ ਕਰਦੇ ਨੇ। ਜੇ ਉਹਨਾਂ ਦਾ ਹੋਣਾ, ਅਸੀਂ ਉਹਨਾਂ ਦੀ ਨੇਕੀ ਬਦੀ ਜੇ ਸ਼ਾਮਲ ਹੋ ਜਾਣਾ। ਸਹੀ। ਜਦੋਂ ਵਸਦੇ ਸਾਂ ਇਕੱਠੇ, ਹਾਂ ਉਦੋਂ ਭਾਵੇਂ ਕੋਈ ਚਮਾਰ ਸੀ ਤੇ ਭਾਵੇਂ ਕੋਈ ਚੂੜਾ ਸੀ, ਉਹਨੂੰ ਚਾਚਾ ਬਾਬਾ ਹੀ ਆਖਣਾ। ਸਾਨੂੰ ਵੀ ਉਹਨਾਂ ਨੇ ਬੱਚਿਆਂ ਨੂੰ ਖੇਡਦਿਆਂ ਨੂੰ ਆਖਣਾ ਵੀ ਆ ਲੈ ਪੈਸਾ। ਹਾਂ ਇਹ ਕੌਣ ਹੈ, ਕਿਹਦਾ ਬਈ? ਇਹ ਜੀ ਫਲਾਣੇ, ਸਾਨੂੰ ਮੀਏ ਆਂਦੇ ਸਨ। ਅੱਛਾ ਮੀਆਂ। ਹਾਂ ਠੀਕ ਹੈ। ਇਹ ਮੀਏ ਬਰਕਤ ਅਲੀ ਦਾ ਪੁੱਤਰ ਹੈ। ਅੱਛਾ ਅੱਛਾ ਮੈਨੂੰ ਖੁਦ ਆਂਦੇ ਰਹੇ ਨੇ ਬੱਚਿਆਂ ਨੂੰ ਜਦੋਂ ਫਿਰਦਾ। ਹਾਂ। ਤੇਰੇ ਜਿਹਾ ਕੋਈ ਆਇਆ ਨਾ ਕੋਈ ਸਿੱਖ, ਉਹਨੇ ਆਖਣਾ ਆ ਲੈ ਕਾਕਾ ਪੈਸਾ। ਹਾਂ ਹਾਂ ਅੱਛਾ ਮਤਲਬ ਇੰਨਾ ਕਰ ਇੰਨਾ ਕਿ ਜਾਣੀ ਕਿ ਪਿਆਰ ਉਦੋਂ ਜਦੋਂ ਰਹਿੰਦੇ ਸਨ। ਹਾਂ ਠੀਕ ਹੈ। ਪਿੰਡ ਦੇ ਵਿੱਚ ਕੋਈ ਚੰਗੀ ਮਾੜੀ ਹੋਈ ਨਹੀਂ, ਪਰਿਆ ਪੰਚਾਇਤ ਦੇ ਫੈਸਲੇ ਤੁਹਾਡੇ ਬਜ਼ੁਰਗ ਹੀ? ਹਾਂ ਜੋ ਸਾਡੇ ਡੇਰੇ ਤੇ ਖੁਦ ਸਾਡੇ ਡੇਰੇ ਮੀਏ ਬਰਕਤ ਅਲੀ ਦੇ ਬੋਝ ਥੱਲੇ। ਠੀਕ ਹੈ। ਉੱਥੇ ਫੈਸਲਾ ਹੋਣਾ, ਉੱਥੇ ਫੈਸਲਾ ਬਈ ਤੂੰ ਫਲਾਣਾ ਕਿਉਂ ਚੰਗੀ ਮਾੜੀ ਕੀਤੀ। ਹਾਂ ਜਿਸ ਤਰ੍ਹਾਂ ਹੁਣ ਫਰਜ਼ ਕਰਿਆ, ਹੁਣ ਇੱਥੇ ਸਾਡੇ ਰਾਣੇ ਨੇ ਹਾਂਜੀ ਹਾਂਜੀ ਚੰਗੀ ਮਾੜੀ ਗੱਲ ਹੁੰਦੀ ਹੈ, ਅਸੀਂ ਸਾਰੇ ਉੱਥੇ ਜਾਂਦੇ ਹਾਂ ਠੀਕ ਹੈ। ਵੀ ਰਾਣਾ ਜੀ ਆਹ ਕੰਮ ਹੋ ਗਿਆ, ਆਹ ਹੋ ਗਿਆ। ਹਾਂ। ਉਸ ਤਰ੍ਹਾਂ ਹਿੰਦੁਸਤਾਨ 'ਚ ਸਾਡੇ ਡੇਰੇ ਦੇ ਉੱਤੇ ਹਾਂ। ਪਰਿਆ ਪੰਚਾਇਤ ਨੇਕੀ ਬਦੀ ਤੇ ਵਿਆਹ ਸ਼ਾਦੀ ਜੰਜ ਬਰਾਤ ਆਉਣੀ। ਅੱਛਾ। ਉਹਨਾਂ ਉਦੋਂ ਵੀ ਆਖਣਾ ਚਲੋ ਜੀ ਮੀਆਂ ਦੇ ਵੋਟ ਥੱਲੇ ਚੱਲ ਕੇ ਮੰਜੇ ਹਟਾਓ। ਅੱਛਾ 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 ਠੀਕ ਹੈ। ਮਤਲਬ ਡੇਰੇਦਾਰ ਉੱਥੇ ਅਸੀਂ ਤੇ। ਠੀਕ ਹੋ ਗਿਆ ਜੀ ਜੀ। ਅੱਛਾ ਚਲੋ ਜਿਹੜਾ ਤੁਸੀਂ ਦੱਸਿਆ ਜਿੱਥੇ ਪਰਿਆ ਪੰਚਾਇਤ ਦੇ ਫੈਸਲੇ ਹੁੰਦੇ ਸਨ, ਜਿੱਥੇ ਲੋਕ ਸਾਂਝੀ ਸਾਥ ਹਾਂ। ਬਹਿਣਾ, ਇੱਕ ਹਾਂ। ਦੂਸਰੇ ਦੇ ਦੁੱਖ ਵਿੱਚ ਸ਼ਰੀਕ ਹੋਣਾ, ਉਹ ਦੱਸੋ ਉਦਲਪੁਰ ਪਿੰਡ ਦੀ ਕਿਹੜੀ ਬਾਈ ਸੀ? ਪਹਾੜ ਬੰਨਾ ਸੀ, ਲਹਿੰਦਾ ਸੀ, ਦੱਖਣ ਸੀ? ਉਹ ਜੀ ਪਹਾੜ ਦੀ ਤੇ ਲਹਿੰਦੇ ਦੀ ਗੁੱਠ। ਗੁੱਛ ਚ। ਠੀਕ ਹੈ। ਤੇ ਜਿਹੜਾ ਆਪਣਾ ਘਰ ਸੀ ਉਹਦਾ ਕੀ ਨਕਸ਼ਾ ਸੀ? ਉਹਦਾ ਨਕਸ਼ਾ ਸੀ ਜਿਸ ਵਕਤ ਨੌਸਾਂ ਦੀ ਖੇੜੀ ਤੋਂ ਤੁਰੇ ਜਾਣਾ, ਆਉਣਾ ਹੈ ਨਾ, ਪਿੰਡ ਦੇ ਵਿੱਚ ਵੜ ਜਾਣਾ। ਅੱਛਾ। ਜਿਹੜਾ ਪਹਿਲੇ ਹੀ ਬਾਜ਼ਾਰ ਆ ਜਾਣਾ, ਹਾਂ ਉਸ ਬਾਜ਼ਾਰ ਦੇ ਵਿੱਚ ਜਾ ਕੇ ਘਰ ਸਾਨੂੰ ਇੱਕ ਦੁਕਾਨਾਂ ਛੱਡ ਕੇ, ਅੱਗੇ ਬਾਬੇ ਅਲੀਏ ਦਾ ਘਰ ਛੱਡ ਕੇ, ਘੁੱਲੂ ਦਾ ਘਰ ਛੱਡ ਕੇ, ਕੰਗਣ ਦਾ ਛੱਡ ਕੇ, ਫਿਰ ਸਾਡੇ ਘਰ ਆ ਜਾਂਦੇ ਸਨ ਰਾਜਪੂਤਾਂ ਦੇ। ਠੀਕ ਹੈ। ਫਿਰ ਗੋ ਸ਼ੁਰੂ ਹੋ ਜਾਂਦੀ। ਠੀਕ ਹੈ। ਚਲੋ ਇਹ ਵੀ ਨਾਲ ਦੱਸ ਦਿਓ ਕਿ ਉਦਲਪੁਰ ਪਿੰਡ ਦੀ ਕਿਹੜੀ ਫਿਰ ਬਾਈ ਬਣ ਗਈ? ਉਹ ਸੈਂਟਰ ਬਣ ਗਿਆ। ਤੁਹਾਡੇ ਘਰ ਦੀ ਗੱਲ ਕਰ ਰਹੇ ਹਾਂ। ਸਾਡਾ ਸਾਡੇ ਉਹ ਸੈਂਟਰ ਬਣ ਗਿਆ ਪਿੰਡ ਦੇ ਗੱਬੇ ਵਿਚਕਾਰ। ਠੀਕ। ਆਪਣੇ ਜਿਹੜੇ ਹਾਨ ਦੇ ਮੁੰਡੇ ਸਨ, ਜਿਨ੍ਹਾਂ ਨਾਲ ਤੁਸੀਂ ਅੱਗੇ ਪਿੱਛੇ ਗਲੀਆਂ 'ਚ ਖੇਡਣਾ ਖੁੱਡਣਾ, ਉਹਨਾਂ ਦੇ ਨਾਂ 'ਚ ਚੇਤੇ ਕੋਈ ਹਿੰਦੂ ਖੱਤਰੀਆਂ ਦੇ ਹੋਈ ਜਾਣੀ ਜਾਂ ਸਿੱਖਾਂ 'ਚ ਹੋਈ? ਇਹਨਾਂ ਵੀ ਇਹ ਝਾਰੀ ਪੱਕਾ ਪਤਾ। ਜੇ ਆਖੋ ਵੀ ਆਨਮਾਨ ਗੱਲ ਆਖੋ ਤੇ ਮੈਂ ਕਰ ਦਿੰਦਾ। ਉਹ ਜੀ ਖੇਡਾਂ ਖੁੱਡਾਂ ਯਾਦ ਨਹੀਂ? ਖੇਡਾਂ ਯਾਦ ਕੀ ਖੇਡਦੇ ਹੋ? ਖੇਡਦੇ ਹੁੰਦੇ ਤਾਂ ਅੱਜ ਇਹਨੂੰ ਚੂਹੀ ਚਲਾਂਗੜ ਖੇਡ ਆਖ ਦਿੰਦੇ ਨੇ। ਅੱਛਾ। ਕੀ ਵਾ ਭਲਾ? ਚੂਹੀ ਚਲਾਂਗੜ? ਆਹੋ ਨਹੀਂ ਪਤਾ ਮੈਨੂੰ। ਦਰਖਤਾਂ ਦੇ ਚੜਨਾ? ਦਰਖਤ ਤੇ ਚੜਨਾ, ਡੰਡਾ ਇਹਨਾਂ ਫੜ ਲੈਣਾ, ਉਹ ਲੱਤ ਦੇ ਥੱਲੇ ਨਾਲ ਹੀ ਮਾਰਨਾ, ਉਹ ਉੱਥੇ ਚਲਾ ਜਾਣਾ। ਅੱਛਾ। ਉਹਨੇ ਚੁੱਕ ਕੇ ਲਿਆ ਕੇ ਫਿਰ ਸਾਨੂੰ ਕਰੰਜ ਪੈਰ ਲਾਉਣਾ। ਅੱਛਾ ਇਸ ਤਰ੍ਹਾਂ ਦੇ ਖੇਡਾਂ ਵਾਹ ਜੀ ਵਾਹ। ਕਰਨੀਆਂ। ਤੇ ਕਬੱਡੀ ਛੋਡੀ ਵੀ ਖੇਡਣੀ ਮੁੰਡਿਆਂ ਜਿਸ ਨੇ ਨਿੱਕੇ ਨਿੱਕੇ ਆਨੇ। ਠੀਕ ਹੈ ਜੀ। ਠੀਕ। ਇਸ ਤਰ੍ਹਾਂ ਦੇ ਕੰਮ ਅਸੀਂ ਖੇਡਦੇ ਨਹੀਂ ਕੋਈ ਗੱਲ ਨਹੀਂ। ਦੁਕਾਨਦਾਰੀ ਕੌਣ ਕਰਦਾ ਸੀ? ਦੁਕਾਨਦਾਰ ਕਰਦਾ ਸੀ ਆਸਾਰਾਮ ਖੱਤਰੀ। ਆਸਾਰਾਮ ਖੱਤਰੀ। ਉਹਦਾ ਨਾਮ ਆਸਾਰਾਮ ਦਾ। ਅੱਛਾ ਠੀਕ ਹੈ। ਤੇ ਤੁਸੀਂ ਆਪਣਾ ਜਾਂਦੇ ਰਹੇ ਆਸਾਰਾਮ ਦੀ ਦੁਕਾਨ ਤੇ? ਹਾਂ ਜੀ ਜਾਂਦੇ ਰਹੇ। ਅੱਛਾ। ਸਾਡੀ ਗਲੀ ਦੇ ਵਿੱਚ ਉਹਦਾ ਘਰ ਸੀ। ਸਾਡਾ ਜਿਹੜਾ ਬਾਜ਼ਾਰ ਸੀ ਨਾ, ਹਾਂਜੀ। ਸਾਡਾ ਸੱਜਿਆ ਤੇ ਸੀ। ਅੱਛਾ। ਜਦੋਂ ਇੱਧਰ ਬਾਹਰੋਂ ਸ਼ਹਿਰ ਵੱਲੋਂ ਆਈਏ, ਹਾਂ। ਖੇੜੀ ਵੱਲੋਂ ਜਾਂ ਬਸੀ ਵੱਲੋਂ, ਜੀ। ਤੇ ਸੱਜਿਆ ਤੇ ਸੀ, ਉਹਦਾ ਖੱਬਿਆ ਸੀ ਦੁਕਾਨ ਉਹਦੀ। ਠੀਕ ਹੈ। ਬਾਬਾ ਜੀ ਦੁਕਾਨ ਇੱਕ ਹੀ ਸੀ? ਇੱਕ ਅਮਰਚੰਦ ਖੱਤਰੀ ਸੀ। ਇੱਕ ਅਮਰਚੰਦ ਖੱਤਰੀ, ਇੱਕ ਆਸਾਰਾਮ ਖੱਤਰੀ। ਹੋਰ ਨਹੀਂ ਹੋਰ ਨਹੀਂ। ਹੋਰ ਠੀਕ ਹੈ। ਪਿੰਡ ਸੀ ਵੀ ਪੂਰਾ ਪੁੜ ਜਾਈ ਗੜਾ ਉੱਤੇ ਕਰ ਲੈ। ਸਹੀ। ਉਂਝ ਕੋਈ ਵਿਆਹ ਸ਼ਾਦੀ ਆ ਜਾਣੀ, ਹਾਂ। ਕੱਪੜਾ ਲੀੜਾ ਲੱਤਾ ਲੈਣ ਵਾਸਤੇ ਤੁਸੀਂ ਕਿਹੜੇ ਸ਼ਹਿਰ ਦਾ ਰੁਖ ਕਰਦੇ ਹੋ? ਅਸੀਂ ਰੋਕ ਕਰਦੇ ਸਾਂ ਜੇ ਤੇ ਛੋਟਾ ਮੋਟਾ ਕੰਮ ਲੈਣਾ ਫਿਰ ਤੇ ਖੇੜੀ ਨੌਸਾਂ ਦੀ। ਠੀਕ ਹੈ।
ਖੇੜੀ ਨੌਸਰਾਂ ਦੀ ਹਾਂ। ਅੱਛਾ ਨੌਸਰਾਂ ਦੀ ਨਹੀਂ, ਹਾਂ। ਨੌਰਸਾਂ। ਨੌਰਸਾਂ, ਹਾਂ। ਖੇੜੀ ਨੌਰਸਾਂ ਦੀ ਜਿਹੜੀ ਨੌਰਸਾਂ। ਜੀ। ਅਗਰ ਜੇ ਫਿਰ ਵਿਆਹ ਸ਼ਾਦੀ ਦੇ ਵਾਵਾ ਕੱਪੜੇ ਲੈਣੇ ਹਾਂ ਤੇ ਉਹ ਫਿਰ ਜਾਣਾ ਸੀ ਸਰਹੰਦ ਬਸੀ। ਠੀਕ ਹੈ ਠੀਕ ਹੈ ਠੀਕ ਹੈ। ਉਹ ਕਿੰਨਾ ਸੀ ਸਰਹੰਦ ਉਹ ਸਰਹੰਦ ਬਸੀ ਸਾਤੋਂ ਹੁਣ ਦੇ ਕਿਲੋਮੀਟਰਾਂ ਦੇ ਹਿਸਾਬ ਨਾਲ ਕੋਈ 2.5 ਪੌਣੇ 3 ਕਿਲੋਮੀਟਰ ਸੀ। ਸਹੀ ਹੈ। ਤੇ ਜਿਹੜੀ ਖੇੜੀ ਸੀ ਉਹ 1 ਕਿਲੋਮੀਟਰ ਹੀ ਲਾ ਲਾ, ਜਿਵੇਂ ਆ ਪਿਛਲਾ ਪਿੰਡ ਨਿਕਲੀਆਂ 5-10 ਕਿੱਲਿਆਂ ਤੇ 8-8 ਕਿੱਲਿਆਂ ਦੇ। ਸਹੀ। ਤੁਸੀਂ ਵੇਖਿਆ ਸਰਹੰਦ ਸ਼ਹਿਰ? ਹਾਂ, ਤੁਹਾਨੂੰ ਜਦ ਆਪਣੇ ਮਾਂ-ਬਾਪ ਦੇ ਨਾਲ ਜਾਂਦੇ ਰਹੇ ਆ ਕਿ ਜੇ ਰੋਣ ਡੈ ਪੈਣਾ ਵੀ ਮੈਂ ਵੀ ਸ਼ਹਿਰ ਜਾਣਾ ਹੈ, ਜਿਵੇਂ ਹੁਣ ਇੱਕ ਬੱਚਾ ਰੋਣ ਲੱਗ ਹਾਂ ਜਾਂਦਾ ਹਾਂ ਹਾਂ ਤੇ ਠੀਕ ਹੈ। ਫਿਰ ਫਿਰ ਜਾਣਾ ਕਦੀ ਦੋ ਚਪੇੜਾ ਮਾਰ ਕੇ ਮੋੜ ਜਾਣਾ, ਸਹੀ ਹੈ ਕਦੀ ਫਿਰ ਅੜੀ ਕਰਕੇ ਤੇ ਸਹੀ। ਨਾਲ ਵੀ ਲੈ ਤੁਹਾਨੂੰ ਜਾਣਾ। ਪਤਾ ਉੱਥੇ ਸਰਹੰਦ ਸ਼ਰੀਫ ਹੀ ਹਾਂ, ਕਹਿੰਦੇ ਸਰਹੰਦ ਨੇ ਸ਼ਰੀਫ ਹੀ ਪੀਰ ਕਹਿੰਦੇ। ਮੁਜੱਦਦ ਅਲ-ਅਫਸਾਨੀ ਰਹਿਮਤੁल्लाह ਅਲੈਹ ਬਿਲਕੁਲ ਕਹਿੰਦੇ। ਬਹੁਤ ਵੱਡੇ ਅੱਲਾ ਦੇ ਵਲੀ ਗੁਜ਼ਰੇ, ਬਿਲਕੁਲ। ਉੱਥੇ ਆਰਾਮ ਫਰਮਾ ਰਹੇ ਨੇ। ਹਾਂ, ਹਾਂ। ਅੱਛਾ 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 ਵੀ। ਠੀਕ, ਬਹੁਤ ਵਧੀਆ ਬਹੁਤ ਵਧੀਆ। ਉਹਨਾਂ ਦੇ ਨਾਲ ਹੀ ਰੌਜੇ ਸ਼ਰੀਫ ਨੇ, ਹਾਂ, ਹਾਂ। ਜਿਹੜੇ ਹੁਣ ਵੀ ਮੇਲਾ ਲੱਗਦਾ ਹੈ। ਹਾਂ। ਸਾਡੇ ਲੋਕ ਹੁਣ ਵੀ ਜਾਂਦੇ ਨੂੰ ਮੇਲਾ ਵਿੱਚ। ਜੀ, ਜੀ, ਬਿਲਕੁਲ। ਜਿਸ ਤਰ੍ਹਾਂ ਉਹ ਇੰਡੀਆ ਵਾਲੇ ਆਉਂਦੇ ਨੇ। ਹਾਂਜੀ ਹਾਂਜੀ ਹਾਂ। ਠੀਕ ਠੀਕ। ਮਸਜਿਦ ਹੈ ਸੀ ਉਦਲਪੁਰ ਚ? ਸਾਡੇ ਕੋਲ ਨਹੀਂ, ਹਾਂ। ਉਹ ਹੈ ਸੀ ਕੱਚੀ। ਕੱਚੀ ਸੀ। ਠੀਕ। ਆਪਣੇ ਮਹੱਲੇ ਸੀ ਮਸਜਿਦ ਜਾਂ ਦੂਸਰੇ? ਨਹੀਂ, ਆਪਣੇ ਮਹੱਲੇ 'ਚ। ਆਪਣੇ ਉਹ ਸਾਡਾ ਮਹੱਲਾ ਹੀ ਇੱਕ ਪਾਸੇ ਹੀ ਤਾਂ ਮੁਸਲਮਾਨਾਂ ਦਾ, ਠੀਕ। ਜਿਹੜੇ 10 ਘਰ ਆਏ ਹੋਏ ਹੂੰ। ਤੇ ਉਹਨਾਂ ਦੇ ਸਾਡੇ ਮਹੱਲੇ ਦੀ ਹੂੰ ਪਿੰਡ ਦੇ ਲਹਿੰਦੇ ਤੇ ਪਹਾੜ ਦੀ ਗੁੱਠ 'ਚ। ਸਹੀ ਹੈ। ਉਦੋਂ ਬਾਬਾ ਜੀ ਜੁਮਾ ਕਿਤੇ ਕਿਤੇ ਹੁੰਦਾ ਹੈ, ਆਪਣੇ ਪਿੰਡ ਹੁੰਦਾ ਸੀ ਨਹੀਂ, ਜੁਮਾ? ਜੁਮਾ ਜੁਮਾ ਪੜਨ ਵਾਸਤੇ ਕਿਹੜੇ ਪਿੰਡ ਜਾਂਦੇ? ਉੱਥੇ ਭਾਵੇਂ ਸਰਹੰਦ ਬਸੀ ਚਲਾ ਜਾ ਹਾਂ। ਤੇ ਭਾਵੇਂ ਖੇੜੀ ਚਲਾ ਜਾ, ਠੀਕ ਹੈ। ਸਹੀ। ਤੇ ਪਿੰਡ ਨਾਲ ਸੀ ਜਿਹੜਾ ਹੋਰ ਉਹ ਜਰਾ ਹੋਰ ਹਟਵਾ ਸੀ, ਉਹਦਾ ਪਿੰਡ ਦਾ ਨਾਮ ਸੀ ਲੋਹਾਰੀ। ਅੱਛਾ। ਉੱਥੇ ਜਾਣਾ, ਉੱਥੇ ਚਲਾ ਜਾ ਬਈ ਸਰਾਮ। ਜੀ ਜੀ ਠੀਕ ਹੈ। ਰਕਬਾ ਕਿੰਨਾ ਸੀ ਆਪਣਾ ਪਿੱਛੇ? ਰਕਬਾ ਆਪਣਾ ਜੀ 80 ਕਿੱਲੇ ਦਾ 80 ਕਿੱਲੇ ਸਾਰਾ ਬਾਗ ਸੀ? ਸਾਰਾ ਵਾ 80 ਕਿੱਲੇ ਆਬਾਦ ਤੇ ਜਿਹੜਾ ਪਿਆ ਉਹ ਤੇ ਪਿਆ ਹੈ। ਜਿਹੜਾ ਰਕੜ ਉਹ ਤੇ ਰਕੜ ਪਿਆ ਹੈ। ਵਾਈ ਬੀਜੀ ਖੂਹਾਂ ਦੀ? ਹਾਂ, ਬਾਈ ਵੀ ਜੀ। ਠੀਕ ਹੈ। ਪਾਣੀ ਪੂਰਾ ਆ ਜਾਂਦਾ 80 ਕਿੱਲਿਆਂ ਨੂੰ? ਪਾਣੀ ਪੂਰੇ ਤੇ ਇਲਾਵਾ ਵਾਧੂ ਹੁੰਦਾ ਸੀ। ਅੱਛਾ। ਆਦੇ ਪਾਣੀ ਇੱਥੇ ਟੂਲ ਵੀ ਨਹੀਂ ਇਹਨਾਂ ਦਿੰਦੇ ਜਿੰਨੇ ਸਾਡੇ ਖੂਹ ਪਾਣੀ ਕਿਤੇ ਕਿਤੇ ਪੂਜਾ ਕਰਦੇ ਸੀ। ਵਾਹ, ਕਿੰਨੇ ਖੂਹ ਸਨ ਆਪਣੇ? ਮੇਰੇ ਸਾਡੇ ਤੇ 3 ਨੇ। 3 ਖੂਹ? 3 ਖੂਹ ਸਾਲ ਹੋਏ ਸਾਡੇ। ਅੱਛਾ। ਉਹਨਾਂ ਦੇ ਨਾਂ ਕੀ ਸਨ ਖੂਹਾਂ ਦੀਆਂ? ਇੱਕ ਦੇ ਡੁੱਡਾ ਖੂਹ ਕਹਿੰਦੇ, ਡੁੱਡਾ ਖੂਹ ਹੋ ਗਿਆ ਇੱਕ। ਅੱਛਾ। ਉਹਦੇ ਤੇ ਛੱਤ ਛੁੱਤ ਕੋਈ ਨਹੀਂ। ਇੱਕ ਮੀਆਂ ਵਾਲਾ ਖੂਹ ਕਹਿੰਦੇ, ਹਾਂ, ਤੁਹਾਡੇ ਦਾਦਾ ਜੀ ਦੇ ਨਾਮ? ਸਾਡੇ ਦਾਦੇ ਦਾ ਨਾਮ ਉਹ ਮੀਆਂ ਦਾ ਖੂਹ ਵੱਜਦਾ ਸੀ। ਸਹੀ ਹੈ। ਤੇ ਦੂਜਾ ਇੱਕ ਘਰ ਸੀ ਉੱਥੇ ਬਾਹਮਣਾ ਦਾ, ਅੱਛਾ। ਤੇ ਉਹ ਬਾਹਮਣਾ ਨੇ ਉੱਥੇ ਪੈਲੀ ਸਾਡੇ ਹੀ ਬੜਾ ਨੂੰ ਉਹਨੇ ਦਿੱਤੀ ਸੀ। ਉਹ ਅੱਛਾ। ਮਾਮਲਾ ਨਹੀਂ ਦੇ ਸਕੇ। ਹਾਂ, ਹਾਂ, ਹਾਂ। ਉਹ ਬਾਹਮਣ ਲਿਜਾ ਕੇ ਦਰਾਹਾ ਇੱਕ ਪਿੰਡ ਦਾ ਉੱਥੋਂ ਲਿਆਂਦੇ, ਅੱਛਾ। ਲਿਆ ਕੇ ਬਟਾਇਆ ਤੇ ਉਹ ਖੂਹ ਦਾ ਨਾਮ ਫਿਰ ਦਰਾਈਆਂ ਵਾਲਾ ਪਾਤਾ ਸੀ। ਆ ਗੱਲ ਮਤਲਬ ਉਹਨਾਂ ਬਾਹਮਣਾਂ ਨੂੰ ਤੁਹਾਡੇ ਹੀ ਬਜ਼ੁਰਗ ਲੈ ਕੇ ਆਏ ਹਾਂ, ਆਪਣੀ ਪੈਲੀ ਦੇ? ਆਪਣੀ ਪੈਲੀ ਤੇ ਵੀ ਲੈ ਵੀ ਸਾਹਿਬ ਆਓ ਤੁਹਾਨੂੰ ਇੰਨੀ ਪਿੰਡੀ ਪੈਲੀ ਹੈ। ਤੁਸੀਂ ਨਾਂ ਦੱਸ ਸਕਦੇ ਹੋ ਕਿਹਦਾ? ਉਹ ਤਾਂ ਬਾਹਮਣ ਦਾ ਕੀ ਨਾਂ ਸੀ ਜਿਨ੍ਹਾਂ ਨੂੰ ਪੈਲੀ ਦਿੱਤੀ ਤੁਹਾਡੇ ਬਜ਼ੁਰਗਾਂ ਨੇ? ਮੈਂ ਵੀ ਉਹਨਾਂ ਦਾ ਨਾਮ ਨਹੀਂ ਹੋਇਆ। ਸਹੀ ਹੈ। ਤੇ ਇਹ ਮੇਰਾ ਖਿਆਲ ਹੈ ਪਾਕਿਸਤਾਨ ਬਣਨ ਤੋਂ ਪਹਿਲੇ ਚੋਖਾ ਚਿਰ ਪਹਿਲੇ ਆਹ ਗੱਲ ਜੋ ਹੋਈ। ਕਿ ਪੁਰਾਣੇ ਬਜ਼ੁਰਗਾਂ ਦੀ ਗੱਲ ਹੈ ਤਾਂ। ਕੋਈ ਲੋਹਾਰ ਤਰਖਾਣਾ ਦਾ ਵੀ ਘਰ ਹੈ ਸੀ ਪਿੰਡ ਚ? ਆਹ ਲੋਹਾਰ ਪਿਆ ਸਾਨੂੰ। ਉਹ ਹਿੰਦੂ ਸਨ? ਕੌਣ ਸਨ? ਹਿੰਦੂ। ਹਿੰਦੂ। ਨਾਂ ਯਾਦ ਹੈ ਕਿਸੇ ਦਾ? ਨਾਂ ਸੀ ਉਹਦੇ ਕਿਆ ਹੀ ਨਾਂ ਯਾਰ ਉਹਦਾ, ਅੱਗੇ ਪਹਿਲਾਂ ਦਾ ਵੀ ਰਿਹਾ ਨਾਂ ਉਹਨਾਂ ਦਾ। ਅੱਛਾ ਅੱਛਾ ਗੁੱਲੀਆਂ ਡੰਡੇ ਘਰਾਉਂਦੇ ਰਹੇ ਉਹਦੇ ਕੋਲੋਂ। ਅੱਛਾ। ਗੁੱਲੀਆਂ ਦੇ ਨਾਂ ਬਣਾਣੇ? ਜਾ ਕੇ ਆਖਣਾ ਬਾਬਾ ਸਾਨੂੰ ਦੇ ਗੁੱਲੀ ਘੜ ਕੇ। ਹਾਂ ਹਾਂ ਠੀਕ ਹੈ। ਚਲੋ ਕੋਈ ਨਹੀਂ ਨਹੀਂ ਯਾਰ ਹਿੰਦੂ ਖੱਤਰੀਆਂ ਚ ਦੁਕਾਨਦਾਰਾਂ ਤੋਂ ਤੁਸੀਂ ਨਾਂ ਦੱਸੇ ਨਾ, ਹੋਰ ਇਹਨਾਂ ਤੋਂ ਇਲਾਵਾ ਜਿਹੜਾ ਥੋੜਾ ਜਿਹਾ ਫੇਰੂ ਟੇਰੂ ਬੰਦਾ ਸੀ ਸਿੱਖਾਂ ਚੋਂ ਜਾਂ ਹਿੰਦੂਆਂ ਚੋਂ ਜਾਂ ਮੁਸਲਮਾਨਾਂ ਚੋਂ? ਕਿੰਨਾ ਵੀ ਉਹ ਰੇਡਾ ਫੇਰੂ ਜ਼ਰੂਰ ਕੋਈ ਨਹੀਂ। ਚੋਰ ਦੱਸੜੇ ਨਾ ਕਿ ਆਪਣੇ ਘਰਾਂ ਸਵਾਲ ਤੋਂ ਕੋਈ ਚੌਗ ਨਹੀਂ ਸਾਡੇ ਪਿੰਡ। ਫਿਰ ਸਾਡੇ ਹੀ ਡੇਰੇ ਤੇ ਆਉਣਾ, ਸਾਡੇ ਤੇ ਬਹਿਣਾ। ਤੁਹਾਨੂੰ ਦੱਸਿਆ ਵੀ ਜੇ ਮਰਨਾ ਹੋਇਆ ਤਦ ਵੀ ਮੰਜੀਆਂ ਉੱਥੇ ਹੀ, ਜੇ ਸ਼ਾਦੀ ਹੋਈ ਹੈ ਤਦ ਵੀ ਚਲੋ ਮੀਆਂ ਦੇ ਬੋੜ ਥੱਲੇ ਹੈ ਜੀ। ਠੀਕ। ਬੋੜ ਮਸ਼ਹੂਰ ਸੀ ਬਾਬੇ ਮੀਆਂ? ਬੋੜ ਮੀਆਂ ਬਰਕਤ ਦਾ ਬੋੜ ਮਸ਼ਹੂਰ ਤਾਂ। ਠੀਕ। ਨਾਲ ਉਹਦੇ ਚਮਾਰਾਂ ਦੀ ਚਮਾੜੀ ਹੁੰਦੀ ਸੀ। ਅੱਛਾ। ਮਹੱਲਾ ਜਾਣੀ ਗਏ। ਹਾਂਜੀ ਹਾਂਜੀ ਹਾਂਜੀ। ਉਹ ਕਿਹੜਾ ਸੀ, ਕਿਹੜਾ ਵੀ ਆ ਦਿੰਦੇ ਵੀ ਪਿੰਡੋਂ ਬਾਹਰ ਸਨ। ਉਹਨਾਂ ਚ ਨਾਂ ਯਾਦ ਹੈ ਕਿਸੇ ਦਾ? ਆਹੋ ਉਹਦੇ ਨਾਲ ਆਸੂ ਚਮਾਰ, ਚੰਨਣ ਚਮਾਰ, ਇਹ ਸਾਡੇ ਸੇਪੀ ਰਹੇ ਨੇ। ਸਾਨੂੰ ਜੁੱਤੀਆਂ ਮੋਜੇ ਇੱਕ ਮੁਫਤ ਬਣਾ ਕੇ ਦਿੰਦੇ ਹੁੰਦੇ ਸੀ। ਹਾਂਜੀ। ਸਾਡਾ ਮਰਿਆ ਡੰਗਰ ਜਿਹੜਾ ਹੋਣਾ, ਅੱਛਾ, ਉਹਨਾਂ ਨੇ ਚੁੱਕਣਾ। ਠੀਕ ਹੈ ਉਹਨਾਂ ਹੀ ਉਹਦੀ ਖਲ ਖੁਲ ਲਾਉਣੀ ਤੇ ਜਾਣੀ ਕਿ ਸੇਬ ਹੀ ਆਪਣੀ ਦੀ ਜੀ। ਠੀਕ ਹੋ। ਸਾਨੂੰ ਜੇ ਕੋਈ ਨਿਆਣਿਆਂ ਨੇ ਜੁੱਤੀਆਂ ਵਾਲਾ ਨਹੀਂ, ਉਹਨਾਂ ਨੇ ਮੋਜੇ ਬਣਾ ਕੇ ਸਾਨੂੰ ਦੇਣੇ। ਤੇ 6 ਮਹੀਨੇ ਫਸਲ ਦੇ ਫਸਲ ਉਹਨਾਂ ਨੂੰ ਤੁਸੀਂ? ਉਹਨਾਂ ਨੂੰ ਕੋਈ ਜੋ ਕੁਝ ਸਾਡੇ ਕੋਲ ਸਰਨਾ ਮਾਨ 20 ਸਿਰ 10 ਸਿਰ ਜੋ ਕੁਝ ਵੀ ਦਿੰਦੇ ਉਹ ਦਿੰਦੇ ਰਹੇ। ਸਕੂਲ ਗਏ ਤੁਸੀਂ? ਨਾ, ਜੋ ਸਕੂਲ ਜਾਂਦੇ ਫਿਰ ਮੈਂ ਕੀ ਮੈਂ ਤੁਹਾਡੇ ਨਾਲ ਅੱਗੇ ਹੁੰਦਾ। ਸਹੀ। ਤੇ ਉਂਝ ਉਦਲਪੁਰ ਚ ਸਕੂਲ ਹੈ ਸੀ? ਨਹੀਂ, ਖੇੜੀ ਜਾਂਦੇ ਹੁੰਦੇ। ਖੇੜੀ? ਖੇੜੀ ਨੌਰਸਨ। ਖੇੜੀ ਨੌਰਸਨ।
ਜਿਹੜਾ ਖੇੜੀ ਸਕੂਲ ਸੀ ਉਹ 5ਵੀਂ ਜਮਾਤ ਤੱਕ ਸੀ, ਮਤਲਬ ਪੰਜਵੀਂ ਪ੍ਰਾਇਮਰੀ ਦਾ ਆਪ ਪੰਜਵੀਂ ਦੇ ਵੱਡਾ ਸਕੂਲ ਸਰਹੰਦ ਹੀ ਲੱਗਦਾ ਸੀ। ਹਾਂ ਉਹ ਸਰਹੰਦ ਵਿੱਚ ਠੀਕ ਹੈ ਬਾਬਾ ਜੀ, ਇੱਕ ਹੋਰ ਸਵਾਲ ਤੁਹਾਡੇ ਨਾਲ ਕਿ ਉਦਲਪੁਰ ਪਿੰਡ ਦੇ ਵਿੱਚ ਉਸ ਵੇਲੇ ਕੋਈ ਬ੍ਰਿਟਿਸ਼ ਆਰਮੀ ਚ ਆਇਆ ਸੀ, ਕੋਈ ਸਰਕਾਰੀ ਮੁਲਾਜ਼ਮ, ਕੋਈ ਫੌਜ ਦੇ ਵਿੱਚ, ਕੋਈ ਪੁਲਿਸ ਲਾਈਨ ਚ, ਮੁਸਲਮਾਨਾਂ ਚੋਂ ਆਪਣੇ ਘਰਾਂ ਚੋਂ ਜਾਂ ਸਿੱਖਾਂ ਚੋਂ ਕੋਈ ਨਹੀਂ ਸੀ? ਕੋਈ ਠੀਕ ਹੈ, ਸਹੀ। ਕੋਈ ਬੰਦਾ ਹੋਇਆ ਸੀ ਭਰਤੀ, ਅੱਛਾ, ਤੇ ਉਹਨੇ ਵੀ ਨੌਕਰੀ ਨਹੀਂ ਕਰੀ, ਬਸ ਨਸ ਆਇਆ। ਉਹ ਨਾਸਾ ਮੰਗੂ ਗੁਜਰਦਾ ਪਿਓ ਗਈ ਉਹਦੇ ਨਾਲ ਨੰਗਾਈ ਜਾਂਦਾ ਨਹੀਂ ਸੀ ਕਰੀ, ਨਸ ਆਇਆ। ਸਹੀ ਸਹੀ। ਫੌਜ ਮਗਰ ਫਿਰਦੀ ਰਹੀ ਹੈ ਅਸਾਂ ਵੀ ਫਿਰ ਇਕੱਠੇ ਹੋ ਜਾਣਾ ਜਦੋਂ ਫੌਜੀ ਦੀ ਗੱਡੀ ਆਉਣੀ ਤੇ ਕਿਹਨੂੰ ਫੜਨ ਲੱਗੇ ਨੰਗਾਈਏ ਨਹੀਂ। ਉਹ ਸਾਰੇ ਤੁਸੀਂ ਬੇਸਿਕ ਕਰੋ। ਮੇਲੇ ਦੀ ਗੱਲ ਸੁਣਾਓ, ਮੇਲਾ ਲੱਗਦਾ ਸੀ ਆਪਣੇ ਇਲਾਕੇ 'ਚ? ਲੱਗਿਆ ਉਹ ਰੋਜ਼ਿਆਂ ਦਾ ਉੱਥੇ ਹੀ, ਹਾਂ। ਸਰਹੰਦ ਸੀ, ਉਹ ਵੱਡਾ ਮੇਲਾ ਸੀ। ਆਹੋ ਵੱਡਾ ਮੇਲਾ ਕੇ ਅੱਛਾ। ਉਹਦੇ ਹੁਣ ਵੀ ਲੱਗਦਾ ਹੈ, ਰੋਜ਼ੇ ਸ਼ਰੀਫ ਦਾ ਮੇਲਾ ਲੱਗਦਾ ਸੀ। ਲੁਧਿਆਣੇ ਦੀ ਰੋਸ਼ਨੀ ਲੱਗਦੀ ਸੀ। ਹਾਂ, ਉਹ ਬੜਾ ਮਸ਼ਹੂਰ ਮੇਲਾ ਸੀ, ਰੋਸ਼ਨੀ ਵਾਲਾ ਮੇਲਾ। ਹਾਂ, ਮੈਂ ਸੁਣਿਆ। ਲੁਧਿਆਣੇ ਦੀ ਰੋਸ਼ਨੀ, ਹਾਂਜੀ। ਜ਼ਿਲ੍ਹਾ ਸਾਡਾ ਲੁਧਿਆਣਾ ਹੈ। ਠੀਕ ਠੀਕ। ਜ਼ਿਲ੍ਹਾ ਲੁਧਿਆਣਾ ਸੀ ਤੇ ਤਹਿਸੀਲ ਸਮਰਾਲਾ। ਤਹਿਸੀਲ ਸਮਰਾਲਾ ਤੇ ਥਾਣਾ ਕਿਹੜਾ ਖਾਣਾ ਲੱਗਦਾ? ਲੱਗਦਾ ਸੀ ਖੰਨਾ। ਖੰਨਾ। ਡਾਕਖਾਨਾ? ਡਾਕਖਾਨਾ ਖੇੜੀ ਨੌਰਸਾਂ ਦੀ। ਉਹ ਵਾਹ ਜੀ ਵਾਹ, ਵਾਹ ਜੀ ਵਾਹ। ਠੀਕ ਹੈ ਠੀਕ ਹੈ। ਪਤਾ ਜੀ ਬਾਬਾ ਜੀ, ਉਦੋਂ ਪਿੰਡਾਂ ਥਾਵਾਂ ਦੇ ਵਿੱਚ ਸਾਂਝੇ ਭਲਵਾਨ ਪਾਲਦੇ ਆ, ਹੈ ਨੀ ਆਪਣੇ ਪਿੰਡ 'ਚ ਕੋਈ? ਪਿੰਡ 'ਚ ਭਲਵਾਨ ਕੋਈ ਨਹੀਂ ਸੀ। ਲਾਮ ਦੇ ਪਿੰਡਾਂ 'ਚ ਇੰਨਾ ਕੁ ਮਸ਼ਹੂਰ? ਇੰਨਾ ਕੁ ਵਰਦਾ ਵੀ ਸਾਡੇ ਨਾਲ ਸੀ ਮੁੱਲਾਪੁਰ। ਅੱਛਾ। ਉੱਥੋਂ ਦਾ ਇੱਕ ਸਿੱਖ ਮੁੰਡਾ ਘੁਲਦਾ ਸੀ। ਹਾਂ। ਉਹਦੀ ਮਦਦ ਅਸੀਂ ਵੀ ਕਰਦੇ ਤੇ ਮੁਸਲਮਾਨ ਤੇ ਜਿਹੜੇ ਕਿਉਂ? ਸਾਡੇ ਪਿੰਡਾਂ ਦਾ, ਸਾਡੇ ਇਲਾਕੇ ਦਾ, ਹਾਂ। ਇਹਨੂੰ ਖੁਰਾਕ ਦਿਓਗੇ ਠੀਕ ਹੈ। ਕਿ ਉਹ ਜੋ ਆਮ ਹੁੰਦੇ ਸਨ, ਹੂੰ। ਕਦੀ ਸ਼ੇਰ ਦੇ ਦੇਣਾ ਕਿਸੇ ਨੇ ਨਾ ਵੀ ਦੇਣਾ ਕਿਸੇ ਜੀ, ਜੀ, ਜੀ। ਨੇ, ਇਸ ਤਰ੍ਹਾਂ ਕਰਕੇ ਨਾ ਉਹਦੀ ਪਾਲਣਾ ਕਰਦੇ ਸਨ। ਯਾਰ ਮੁੱਲਾ ਵਰੀਆ ਮੁੰਡਾ ਘੁਲਦਾ ਤੇ ਸਾਡੇ ਗੁਆਂਢੀ ਇੰਨਾ ਸੀ ਜਿਵੇਂ ਬੁੱਧੀਆਂ। ਠੀਕ ਹੈ। ਉਹ ਸਾਡੇ ਬੜੇ ਕੋਈ ਨਹੀਂ। ਜੀ ਜੀ ਜੀ, ਠੀਕ ਹੈ। ਆਪਣੀ ਉਮਰ ਉਦੋਂ ਤੇ ਤੁਸੀਂ ਸਭ ਬੱਚਿਆਂ ਦੀ ਸ਼ੁਮਾਰ ਸੀ ਤੁਹਾਡਾ? ਬੱਚਿਆਂ ਜੀ। ਤੇ ਜਦੋਂ ਰੋਲੇ ਪਏ ਨੇ, ਤੁਹਾਨੂੰ ਪਤਾ ਚੱਲਿਆ ਕਿ ਯਾਰ ਪਾਕਿਸਤਾਨ ਲਗਾ ਬਣਨ, ਆਪਣਾ ਦੇਸ਼ ਛੱਡਣਾ ਪੈਣਾ, ਉਸ ਵੇਲੇ ਕੀ ਕੋਈ ਤਿਆਰੀ ਕੀਤੀ ਤੁਹਾਡੇ ਬਜ਼ੁਰਗਾਂ ਨੇ? ਕੀ ਹਾਲਾਤ ਬਣੇ? ਤਿਆਰੀ ਸ਼ਿਆਰੀ ਕੋਈ ਨਹੀਂ ਕਰੀ। ਅੱਛਾ। ਰਾਤ ਨੂੰ ਸਾਨੂੰ ਕਿਸੇ ਸਿੱਖ ਨੇ ਆ ਕੇ ਠਾਲਦਾ। ਠੀਕ ਹੈ। ਪਿੰਡ ਦਾ ਹੀ ਸੀ ਉਹ? ਹੈ, ਉਹ ਪਿੰਡ ਦਾ ਹੀ ਸੀ? ਪਿੰਡ ਦਾ ਸੀ ਨਾ, ਯਾਨੀ ਕਿ ਸਲਾਮ ਦਾ ਜਿਹੜਾ ਆਨੇ ਵੀ ਤੁਸੀਂ ਕਿੰਨਾ ਤਕਲੀਫ ਸੀ ਉਹਦੇ ਨਾਲ। ਹਾਂ। ਉਹਨੇ ਆ ਕੇ ਸਿਰ ਹੱਥ ਬੰਨ੍ਹ ਕੇ ਖਲੋ ਗਿਆ। ਅੱਛਾ। ਹੱਥ ਬੰਦੇ ਨਹੀਂ ਮੈਂ ਵੇਖੇ ਆਪਣੇ ਅੱਖੀਂ। ਹਾਂ। ਯਾਨੀ ਸਾਡੇ ਬਜ਼ੁਰਗ ਦੱਸਦੇ ਨੇ ਵੀ ਹੱਥ ਬੰਨ੍ਹ ਕੇ ਖਲੋ ਗਿਆ ਵੀ ਜੇ ਖੁਦਾ ਵਾਸਤੇ ਕਰਕੇ ਤੁਹਾਡੇ ਨਾਲ ਜਿਹੜੀ ਅੱਜ ਹੋਣੀ ਹੈ ਨਾ ਇੱਥੇ, ਹਾਂ ਹਾਂ, ਉਹ ਸਾਡੇ ਕੋਲ ਵੇਖੀ ਨਹੀਂ ਜਾਣੀ, ਨਿਕਲ ਗਈ। ਬਾਬਰੇ ਨਿਆਣਿਆਂ ਨੂੰ ਚੁੱਕ ਕੇ ਮੇਰੇ ਵਰਗੇ ਬਾਹੋਂ ਫੜ ਕੇ ਕੁਚੜ ਚੁੱਕ ਤੇ ਲੈ ਕੇ ਮੇਰੇ ਨਿਕਲ ਗਏ। ਅੱਛਾ। ਉਹ ਜਿਹੜਾ ਪਿੰਡ ਸੀ ਨਾ ਲੋਹਾਰੀ, ਹਾਂ, ਉਹਦੇ ਵਿੱਚ ਰੱਖ ਲਿਆ ਮੁਖਲਾ ਵੀ ਐਸਾ ਵਿਚਾਰ, ਉੱਥੇ ਫਿਰ ਅਸੀਂ ਚਲੇ ਗਏ। ਤੇ ਜਿਹੜਾ ਘਰ ਮਾਲ ਸੀ ਸਭ ਉਸੇ ਕਿਸ ਤਰ੍ਹਾਂ ਆਪਣਾ ਮਾਲ ਘਰ ਡੰਗਰ ਸ਼ੰਗਰ? ਸਾਡੇ ਵਾਸਤੇ ਇੱਕ ਕਸਮ ਕਰਾ ਲਾ ਜੀ, ਇੱਕ ਇਸ ਤਰ੍ਹਾਂ ਆ ਪਰਨਾ ਨੀਚੇ ਆ ਚੁੱਕਿਆ ਉਹ। ਜਦੋਂ ਚਲੋ ਹੁਣ ਚਾਹੁੰਦੇ ਹਾਂ ਸਵੇਰੇ ਆ ਜਾਗੇ, ਖੈਰ ਦਾ ਕੀ ਹੋ ਗਿਆ, ਜਾਨਾ ਹੀ ਲੈ ਕੇ ਨਹੀਂ ਜਾਣੇ ਲੱਗ ਗਈ। ਅੱਛਾ, ਲੋਹਾਰੀ ਤੁਸੀਂ ਪਹੁੰਚ ਗਏ? ਲੋਹਾਰੀ ਪਹੁੰਚ ਗਏ ਤੇ ਕੰਮ ਫਿਰ ਲੱਗ ਗਿਆ ਨਾ ਲੱਗਣ। ਅੱਛਾ। ਸਾਡੇ ਪਿੰਡ ਨਾਲੋਂ ਕੋਈ 2 ਦਿਨ ਗਿੱਚਰਾ ਅੱਗੇ ਵੀ ਚੀਜ਼ ਵਾਲੇ ਦੇ ਉਹ ਪਿੰਡ ਵਾਹਵਾ ਸੀ ਨਾ, ਉੱਥੇ ਕੱਢੇ ਉੱਥੇ ਰਫਲਾ ਵੀ ਆ ਜਾਣ, ਉੱਥੋਂ ਦੇ ਫੌਜੀ ਵੀ ਆ ਜਾਣ, ਕੁਝ ਰਿਟਾਇਰੀਆ, ਕੁਝ ਤਰ੍ਹਾਂ ਸਿੱਖ ਵੀ ਤੇ ਅੱਛਾ ਖੱਤਰੀ ਵੀ ਤੇ ਆਪਣੇ ਮੁਸਲਮਾਨ ਵੀ ਤੇ ਰਲੇ ਫੌਜੀ ਦੇ। ਅੱਛਾ। ਉੱਥੇ ਆ ਕੇ ਫਿਰ ਲੋਹਾਰੀ ਇਕੱਠ ਹੋ ਗਿਆ। ਲੋਹਾਰੀ ਕਿੰਨੇ ਕੁ ਪਿੰਡਾਂ ਦਾ ਇਕੱਠ ਹੋਇਆ ਲੋਹਾਰੀ? ਉੱਥੇ ਦੀ ਕਮ ਸੇ ਕਮ ਕੋਈ 10-15 ਪਿੰਡ ਇਕੱਠੇ ਹੋ ਗਏ। ਅੱਛਾ, ਮਤਲਬ ਕਹ ਲੋ ਕਿ ਹਜ਼ਾਰਾਂ ਦੀ ਦੁਨੀਆ ਹੋ ਗਈ। ਹਜ਼ਾਰਾਂ ਦੇ ਵੀ ਵੱਧ। ਅੱਛਾ, ਲੋਹਾਰੀ ਤੋਂ ਬਾਅਦ ਸਾਰਾ ਸਫ਼ਰ ਸੁਣਾਓ। ਲੋਹਾਰੀ ਤੋਂ ਬਾਅਦ ਫਿਰ ਸਾਨੂੰ ਜੀ ਉੱਥੋਂ ਆਰਡਰ ਹੋ ਗਿਆ ਵੀ ਇੱਥੋਂ ਨਿਕਲ ਜਾਓ। ਫਿਰ ਉੱਥੇ ਹਿੰਦੂਆਂ ਨੇ ਅੱਗ ਲਾ ਦਿੱਤੀ ਲੋਹਾਰੀ ਨੂੰ। ਅੱਛਾ। ਬਸ ਜਿਹੜਾ ਕੋਈ ਨਸ ਗਿਆ, ਹਾਂ, ਬਚ ਗਿਆ। ਤੇ ਜਿਹੜਾ ਵਿੱਚ ਜਨਾਨੀਆਂ ਬਹੁਤੀਆਂ ਫੂਕੀਆਂ ਗਈਆਂ, ਅੰਦਰ ਹੀ ਬਾੜ ਕੇ ਬਾਹਰਲੇ ਕੁੰਡੇ ਲਾਤੇ ਵੀ ਜਿਹੜਾ ਕੋਈ ਇੱਥੇ ਆਏਗਾ ਅਸੀਂ ਇੰਜ ਕਰ ਦਾਂਗੇ, ਅਸੀਂ ਇੰਜ ਕਰ ਦਾਂਗੇ, ਅਸੀਂ ਇੰਜ ਕਰ ਦਾਂਗੇ। ਸਿੱਖ ਵੀ ਉਹੀ ਗੱਲ ਆਖਣ, ਮੁਸਲਮਾਨ ਵੀ ਉਹੀ ਆਖਣ, ਅਸੀਂ ਆਪਣੇ ਪਿੰਡ ਤੇ ਹਮਲਾ ਨਹੀਂ ਹੋਣ ਦੇਣਾ। ਅਖੀਰ ਜੀ ਫਿਰ ਉੱਥੇ ਨਸ ਭੱਜ ਗਈ। ਉਦੋਂ ਜਦੋਂ ਅੱਗ ਲਈ ਫਿਰ ਨੱਠ ਗਏ ਸੀ। ਅੱਛਾ। ਫਿਰ ਸਰਹੰਦ ਬਸੀ ਆ ਗਈ। ਅੱਛਾ। ਸਰਹੰਦ ਬਸੀ ਤੋਂ ਫਿਰ ਕੋਈ ਰਹੇ ਉੱਥੇ ਅਸੀਂ 5-7 ਦਿਨ। ਠੀਕ। ਉਸ ਤੋਂ ਬਾਅਦ ਫਿਰ ਰੌਜੇ ਸ਼ਰੀਫ ਜਿੱਥੇ ਤੁਹਾਨੂੰ ਲੱਗਿਆ ਵੀ ਮੇਲਾ ਲੱਗਦਾ ਜੀ ਜੀ, ਉੱਥੇ ਫਿਰ ਕਾਫਲਾ ਸੀ। ਅੱਛਾ। ਫਿਰ ਉਹ ਕਾਫਲੇ ਜਾ ਕੇ ਠੀਕ ਹੈ। ਸਰਹੰਦ ਸਰਹੰਦ ਤੁਹਾਡਾ ਕੈਂਪ ਲੱਗ ਗਿਆ, ਉੱਥੇ ਫਿਰ ਵੱਡਾ ਜੱਥਾ ਹੋ ਗਿਆ, ਬੜਾ ਵੱਡਾ ਜਥਾ ਹੋ ਗਿਆ ਕਿ ਲੱਖਾਂ ਦੀ ਦੁਨੀਆ ਹੋ ਗਈ ਹੋਈ। ਲੱਖਾਂ ਦੇ ਹਿਸਾਬ ਨਾਲ। ਇੱਧਰੋਂ ਵੀ ਦੁਨੀਆ ਪਿੰਡਾਂ ਦੀ, ਇੱਧਰੋਂ ਵੀ ਤੇ ਉੱਧਰੋਂ ਵੀ ਤੇ ਉੱਧਰੋਂ ਵੀ।
ਜਦੋਂ ਤੁਸੀਂ ਸਰਹੰਦ ਕੈਂਪ ਪਹੁੰਚੇ ਹੋ, ਹਾਂ। ਆਪਣੇ ਜੀਆਂ ਵੱਲ ਧਿਆਨ ਮਾਰਿਆ, ਬਜ਼ੁਰਗ ਕੀ ਗੱਲਾਂ ਕਰਦੇ, ਕੋਈ ਜੀ ਨੁਕਸਾਨਿਆ ਤੇ ਨਹੀਂ ਗਿਆ? ਨੁਕਸਾਨੇ ਗਏ। ਅੱਛਾ, ਕਿੰਨੇ ਜੀ ਆਪਣੇ ਘਰ ਦੇ, ਆਪਣੀ ਫੈਮਿਲੀ ਦੇ ਸਾਡੀ ਫੈਮਿਲੀ ਸ਼ਹੀਦ ਦੇ ਹੋਏ? ਕੋਈ 3 ਕੁ ਜੀ ਉੱਥੇ ਸ਼ਹੀਦ ਹੋਏ। ਠੀਕ ਹੈ। ਅੱਛਾ, ਉਹ ਉਹਨਾਂ ਨਾਲ ਕੀ ਰਿਸ਼ਤਾ ਸੀ? ਮਤਲਬ ਤੁਹਾਡੇ ਚਾਚੇ ਦੇ ਪੁੱਤ ਲੱਗਦੇ ਸਨ ਜਾਂ ਚਾਚੇ ਇੱਕ ਪਾਪੇ ਤੇ ਤਾਏ? ਜਿਹੜਾ ਸਾਡਾ ਦਾਦਾ ਸੀ ਹਾਂ। ਉਹਦਾ ਭਰਾ ਸੀ, ਅੱਛਾ, ਇੱਕ ਉਹਦਾ ਭਤੀਜਾ ਦਾ, ਠੀਕ ਹੈ। ਇੱਕ ਮਾਈ ਸੀ ਉਹਦੀ ਭਰਜਾਈ ਅੱਛਾ, ਇਹ ਲੋਹਾਰੀ ਚਾਰੇ ਮਾਰੇ ਗਏ, ਉੱਥੇ ਸ਼ਹੀਦ ਹੋਏ। ਸ਼ਹੀਦ ਹੋਏ। ਠੀਕ ਹੈ। ਸਰਹੰਦ ਜਦੋਂ ਕੈਂਪ ਲੱਗਦਾ ਵੇ, ਹਾਂ। ਉੱਥੇ ਤੁਸੀਂ ਕਿੰਨੇ ਦਿਨ ਰਹੇ? ਯਾਰ ਤੇ ਕੰਪ ਦੇ ਵਿੱਚ ਤੇ ਅਸੀਂ ਕੋਈ ਰਹੇ 2 ਦਿਨ ਰਹੇ, ਮਹੀਨਾ ਰਹੇ, 15 ਦਿਨ? ਹਾਂ, ਰਹੇ ਹਾਂ ਕੋਈ 12-14 ਦਿਨ। 12-14 ਦਿਨ। ਖਾਣ ਪੀਣ ਕੀ? ਖਾਣ ਪੀਣ ਬੱਜੇ ਲੱਗ ਪਏ ਸਨ, ਐਲਾਨ ਹੋਣ ਲੱਗ ਪਏ ਸੀ ਅੱਛਾ, ਵੀ ਲਓ ਜੀ ਇੱਥੋਂ ਰਾਸ਼ਨ ਲੈ ਲਓ, ਹਾਂ। ਜਿਹੜੇ ਭੁੱਖੇ ਮਰਦੇ ਨੇ ਬੱਚਿਆਂ ਨੂੰ ਦਿਓ। ਠੀਕ। ਕਈਆਂ ਨੂੰ ਮਿਲ ਜਾਣਾ, ਕਈਆਂ ਨੂੰ ਨਾ ਮਿਲਣਾ। ਹਾਂ, ਕੋਈ ਖੁਰਾਕ ਜੋ ਆਮ ਹੁੰਦੀ ਸੀ, ਹੂੰ। ਐਵੇਂ ਵਾਕਾ ਵੀ ਕੁਝ ਉੱਥੇ ਰਾਸ਼ਨ ਸਾਨੂੰ ਮਿਲਦਾ ਰਿਹਾ। ਅੱਛਾ, ਕਦੀ ਲੱਭ ਜਾਣਾ, ਕਦੇ ਨਹੀਂ ਲੱਗਾ। ਕਦੀ ਨਹੀਂ। ਠੀਕ, ਇਹ ਕੰਮ ਹੋਇਆ। ਠੀਕ। ਸਰਹੰਦ ਤੋਂ ਅੱਗੋਂ ਫਿਰ? ਸਰਹੰਦ ਤੋਂ ਅੱਗੇ ਕੰਪ ਸਾਡਾ ਲੱਗਿਆ ਰੌਜੇ ਸ਼ਰੀਫ ਵਿੱਚ। ਅੱਛਾ, ਸਰਹੰਦ 'ਚ ਕੰਪ ਨਹੀਂ ਲੱਗਿਆ ਸਾਡਾ, ਹਾਂ, ਰੋਜ਼ੇ ਚ? ਰੌਜਿਆਂ 'ਚ। ਰੌਜਾ ਰੌਜੇ ਸ਼ਰੀਫ। ਨਾਲ ਹੀ ਸਨ। ਹਾਂਜੀ ਹਾਂਜੀ, ਨਾਲ ਹੀ। ਉੱਥੋਂ ਫਿਰ ਗੌਰਮਿੰਟ ਦੀ ਗੱਡੀਆਂ ਲੱਗੀਆਂ। ਟਰੱਕ? ਨਹੀਂ, ਰੇਲ ਗੱਡੀ। ਰੇਲ ਗੱਡੀ। ਅੱਛਾ, ਲਓ ਜੀ, ਜਿਹਨੇ ਪਾਕਿਸਤਾਨ ਜਾਣਾ ਗੱਡੀਆਂ ਜਾ ਜਾਓ ਜੀ। ਜਿਨ੍ਹਾਂ ਦਾ ਦਾਲ ਲੱਗਿਆ ਚੜ ਗਏ। ਉਹ ਚੜ ਗਏ। ਜਿਨ੍ਹਾਂ ਦੇ ਲੱਗਿਆ, ਕਈਆਂ ਦੇ ਨਹੀਂ ਲੱਗਿਆ, ਕਈਆਂ ਦੇ ਨਹੀਂ ਚੜ ਹੋਇਆ। ਉਹ ਗੱਡੀ ਫਿਰ ਜੇ ਬਾਗੇ ਨਹੀਂ ਪਹੁੰਚੀ ਤੇ ਪਰਾਂ ਹੀ ਅੰਮ੍ਰਿਤਸਰ ਦੇ ਦੁਆਲੀ ਉਹ ਘੇਰ ਲਿਆ। ਅੱਛਾ, ਉੱਥੇ ਕਤਲ ਕਰਤੀ ਸਾਰੀ ਗੱਡੀ ਦੀ ਸਾਰੀ। ਉਸੇ ਗੱਡੀ 'ਚ ਤੁਸੀਂ ਵੀ ਸਵਾਰ? ਨਾ ਉੱਥੇ ਅਸੀਂ ਨਹੀਂ। ਉਹ ਤੁਹਾਡੇ ਤੋਂ ਅਗਲੀ ਗੱਡੀ? ਸਭ ਤੋਂ ਜਿਹੜੀ ਪਹਿਲਾਂ ਟੁਰ ਗਈ, ਹਾਂ। ਉਹ ਗੱਡੀ ਉੱਥੇ ਕਤਲ ਹੋ ਗਈ। ਬਿਲਕੁਲ ਕੋਈ ਸ਼ਰਤੀਆ ਜੀ ਨਹੀਂ ਬਚਿਆ, ਓਏ। ਕੋਈ ਨਾ ਉਹ ਮਾੜੀ ਬਰਾਤ ਵਾਲਾ ਬਚਿਆ ਹੋਵੇ ਹੂੰ। ਵੀ ਲੱਗੇ ਉਹ ਫਲਾਣਾ ਬੰਦਾ ਬਚ ਗਿਆ ਉਹ ਗੱਡੀ 'ਚ। ਮੁੜ ਕੇ ਫਿਰ ਜੀ ਅਸੀਂ ਗੱਡੀ ਨਹੀਂ ਚੜੇ ਅੱਛਾ। ਉਸ ਡਰ 'ਚ। ਹੂੰ। ਅਸੀਂ ਫਿਰ ਪੈਦਲੇ ਮਾਰਚ ਕਰਦੇ ਰਹੇ। ਹੂੰ। ਸਾਡੇ ਦਿਹਾੜੇ ਤੇ ਲੱਗੇ ਕੋਈ 10-15 ਅੱਛਾ, ਆਉਂਦੇ ਆਂ ਦੇ। ਠੀਕ ਹੈ। ਤੇ ਅੱਗੋਂ ਫਿਰ ਸਾਨੂੰ ਅੰਬਾਲੇ ਦਾ ਕੰਮ ਰਲ ਗਿਆ। ਸਹੀ। ਰਾਹ ਦੇ ਵਿੱਚ ਤੁਹਾਡੇ ਤੋਂ ਕੋਈ ਹਮਲੇ ਹੋਏ ਜੱਥਿਆਂ ਚ? ਸਰਹੰਦ ਹੋਏ। ਤੋਂ ਜਦੋਂ ਤੁਸੀਂ ਚੱਲੇ ਹੋ, ਹੋਏ ਨੇ। ਉਹ ਕਿੱਥੇ ਹੋਏ? ਉਹ ਵੀ ਮਾੜਾ ਜਿਹਾ ਦੱਸ ਦਿਓ। ਯਾਰ ਉਹ ਜੱਥਿਆਂ ਦੇ ਕੋਈ ਮੈਂ ਪਿੰਡਾਂ ਦੇ ਨਾਮ ਭੁੱਲ ਗਿਆ। ਅੱਛਾ, ਠੀਕ। ਉਹ ਜੋ ਹੋਏ ਨੇ ਜ਼ਰੂਰ। ਹੋਏ ਲਾਸ ਬਗੈਰ ਹੋਏ ਤੇ ਤਾਂ ਹੋਣੀ ਸੀ ਸਾਨੂੰ ਦਿੰਦਾ ਵੀ। ਅੱਛਾ, ਬਾਜਾ ਪਿੰਡ ਇਹ ਸੀ ਵੀ ਜਿੱਥੇ ਉਹ ਡੋਗਰੇ ਹੁੰਦੇ ਸਨ। ਹਾਂ, ਉਹ ਚੀਜ਼ ਬਦਰੀ ਮਰਾਠੇ। ਹਾਂ, ਛੋਟੇ ਜਿਹੇ ਘਰ। ਅਸੀਂ ਇਹਨਾਂ ਨੂੰ ਉਦੋਂ ਡੋਗਰੇ ਕਹਿੰਦੇ ਹੁੰਦੇ ਸੀ। ਠੀਕ ਹੈ। ਉਹਨਾਂ ਨੇ ਵੀ ਕਾਫੀ ਸਾਡੇ ਨਾਲ ਫਿਰ ਅਹਿਸਾਸ ਕਰਨਾ। ਅੱਛਾ, ਅਹਿਸਾਸ ਕਰਨਾ ਹੁੰਦਾ। ਠੀਕ ਹੈ। ਮਤਲਬ ਸੈਂਟਰ 'ਚ ਵਾਰ ਚੱਲ ਰਹੀ ਹੈ, ਸਾਡਾ ਤੇ ਉਹ ਚੱਲ ਰਿਹਾ ਸਾਡਾ ਤੇ ਉਹ ਚੱਲਦਾ ਹੈ। ਠੀਕ। ਤੇ ਇਸ ਤਰੀਕੇ ਨਾਲ ਆਪਣਾ ਫਿਰ ਅਸੀਂ ਪਾਕਿਸਤਾਨ ਪਹੁੰਚੇ। ਠੀਕ। ਰਾਜਪੁਰ ਮੁਕਾਬਲੇ ਜਾ ਕੇ ਹਾਂ। ਕੋਈ ਕਤਲ ਉਗਾਰਤ ਨਹੀਂ ਹੋਈ। ਸਹੀ। ਕਿਹੜੇ ਰਾਹੀਂ ਤੁਸੀਂ ਬਾਰਡਰ ਟੱਪਿਆ? ਬਾਗਾ ਬਾਰਡਰ। ਅੱਛਾ, ਠੀਕ ਹੈ। ਬਾਗੇ ਬਾਰਡਰ ਆ ਕੇ ਤੁਸੀਂ ਧਿਆਨ ਮਾਰਿਆ, ਪਿੰਡ ਡੌਦਲਪੁਰ ਦੇ ਆਪਣੇ ਘਰ ਸਨ 5-7 ਪੂਰੇ ਹੀ ਸਨ? ਉਹ ਤਾਂ ਖੈਰ 3 ਤੁਹਾਡੇ ਜੀ ਗਏ। ਹੋਰ ਦੂਸਰੀਆਂ ਘਰਾਂ ਦੇ? ਦੂਸਰੇ ਦੇ ਵੀ ਅਸਲ ਕਹਿੰਦੇ 2, ਕਹਿੰਦਾ 1, ਕਹਿੰਦੇ 4 ਇਸ ਤਰ੍ਹਾਂ ਸ਼ਹੀਦ ਹੋਏ। ਠੀਕ ਹੈ। ਦਾਦੂ ਬਾਜਵਾ ਪਿੰਡ ਦਾ? ਦਾਦੂ ਬਾਜਵਾ ਕਿਸ ਤਰ੍ਹਾਂ ਪਹੁੰਚੇ? ਦਾਦੂ ਬਾਜਵਾ ਪਹੁੰਚੇ ਅਸੀਂ ਉੱਥੋਂ ਬਾਗੇ ਬਾਰਡਰ ਤੋਂ ਅਸੀਂ ਫਿਰ ਉੱਥੋਂ ਛਦਰੇ ਆ ਗਏ। ਹਾਂ, ਠੀਕ ਹੈ। ਛਦਰੇ ਅਸੀਂ ਰਹੇ ਕੋਈ 10-20 ਦਿਨ, ਮਹੀਨਾ। ਅੱਛਾ। ਉੱਥੋਂ ਫਿਰ ਇਸ ਤਰ੍ਹਾਂ ਸੂਹਾਂ ਲੱਗੀਆਂ ਲੱਗਣ ਵੀ ਫਲਾਣੇ ਥਾਂ ਤੁਹਾਡੇ ਪਿੰਡ ਦਾ, ਫਿਰ ਫਲਾਣੇ ਥਾਂ ਤੁਹਾਡੇ ਪਿੰਡ ਦਾ। ਫਿਰ ਸਾਨੂੰ ਸੂਹ ਲੱਗੀ ਵੀ ਸਾਡੇ ਪਿੰਡ ਦਾ ਇੱਥੇ ਇੱਕ ਫਕੀਰਾਂ ਦਾ ਘਰ ਹੁੰਦਾ ਸੀ। ਅੱਛਾ, ਫਕੀਰਾਂ ਦਾ। ਹਾਂ। ਅੱਛਾ। ਆਇਆ ਸਾਡੇ ਨਾਲ ਹੀ ਅੱਗੋਂ ਪਿੱਛੇ, ਪਰ ਉੱਥੇ ਇਕੱਠੇ ਨਹੀਂ ਰਹੇ। ਇਕੱਠੇ ਨਹੀਂ ਕੋ ਕਿਤੇ? ਹਾਂ, ਕੋਈ ਕਿਤੇ। ਉਹ ਪਿੰਡ ਇੱਥੇ ਆ ਗਿਆ। ਅੱਛਾ। ਉਹਨਾਂ ਨੇ ਫਿਰ ਇਸ ਤਰ੍ਹਾਂ ਸੂਹ ਕੱਢਦਾ ਹਸਨ ਮਾਸਟਰ। ਹਾਂ। 2 ਭਰਾ ਸਨ ਤੇ 2 ਸਕੂਲ ਪੜ੍ਹਾਉਂਦੇ। ਠੀਕ ਹੈ। ਤੇ ਉਹਨਾਂ ਨੇ ਫਿਰ ਸਾਨੂੰ ਲੱਭ ਲਿਆ। ਸੂਹ ਲੱਗਦੀ ਜੀ 10-20 ਦਿਨ ਚ, ਮਹੀਨੇ ਚ। ਫਿਰ ਉਹ ਆਖਣ ਲੱਗੇ ਵੀ ਚੌਧਰੀ ਤੁਸੀਂ ਸਾਡੇ ਕੋਲ ਆਓ। ਹਾਂ। ਹੈ ਤੇ ਉਹ ਵਕੀਲ ਸਨ। ਸਹੀ ਹੈ। ਹਾਂਜੀ। ਉਹ ਜਿਵੇਂ ਲਾਜ਼ਮ ਸਨ 2 ਭਰਾ। ਉਹਨਾਂ ਦੇ ਨਾਂ ਜ਼ਰੂਰ ਦੱਸੋ ਜਿਹੜੇ ਤੁਹਾਨੂੰ ਇੱਥੇ ਲੈ ਕੇ ਆਏ ਦਾਦੂ ਬਾਜਵਾ। ਉੱਥੇ ਇੱਕ ਦਿਨ ਉਹ ਮੀਰਦੀਨ ਮਾਸਟਰ ਮੀਰਦੀਨ। ਅੱਛਾ। ਇੱਕ ਦਿਨ ਉਹ ਮਾਸਟਰ ਅਬਦੁਰਮਾਨ। ਅੱਛਾ, ਪਿੱਛੇ ਉਧਰਪੁਰ ਵੀ ਪੜਾਉਂਦੇ ਸਨ ਉਹ? ਹਾਂ। ਉਹ ਉੱਥੇ ਆਪਣਾ ਖੇੜੀ ਖੇੜੀ ਪੜਾਉਂਦੇ ਸਨ। ਠੀਕ। ਉਹ ਫਿਰ ਤੁਹਾਨੂੰ ਲੈ ਆਏ? ਉਹ ਇੱਥੇ ਲਿਆ। ਇੱਥੇ ਆ ਕੇ ਤੁਸੀਂ ਜਦੋਂ ਆ ਗਏ ਆਪਣਾ ਦਾਦੂ ਬਾਜਵਾ, ਤੁਹਾਨੂੰ ਜਿਹੜੇ ਘਰ ਲਾਟ ਹੋਏ ਉਹ ਵਧੀਆ ਸਨ? ਉਹਨਾਂ 'ਚ ਕੋਈ ਸਮਾਨ, ਕੋਈ ਚੀਜ਼ ਮਿਲੀ, ਕੋਈ ਸੌਣ ਬਹਿਣ ਨੂੰ, ਕੋਈ ਬਿਸਤਰਾ ਟਾਕੀ?
ਬਈ ਜਾਂ ਖਾਲੀ ਲੁੱਟੇ ਪੁੱਟੇ ਹਾਂ ਬਸ ਤੁਹਾਡੇ? ਜਿਸ ਤਰ੍ਹਾਂ ਲੁੱਟੇ ਪੁੱਟੇ ਆਏ ਸਨ, ਹਾਂ ਜੇ ਕੋਈ ਕਿਸੇ ਨੇ ਖੁਦਾ ਖੋਪੀ ਕਰ ਲਈ, ਅੱਛਾ। ਇਹਦੇ ਵੀ ਇਸ ਤਰ੍ਹਾਂ ਦਾ ਕੋਈ ਸੜਾਇਆ ਕਪੜਾ ਲੈ ਹੋਇਆ ਆਪਣੇ ਜਾਣਿਆਂ ਨੂੰ ਇਹ ਬਲੇਟ ਕੇ ਪਾ ਲਿਆ ਜੀ, ਅੱਛਾ ਪਾਲੇ ਮਰਦੇ ਨੇ ਜੀ। ਸਹੀ ਸਹੀ ਔਰ ਸਾਨੂੰ ਉਸ ਤਰ੍ਹਾਂ ਕੋਈ ਸ਼ੈ ਨਹੀਂ ਲੱਗੀ ਇਹ ਬੰਦਾ ਕੇ। ਠੀਕ ਹੈ। ਕਿਸੇ ਬਸ਼ਿੰਦੇ ਨੇ ਜੱਦੀਆਂ ਚ ਤੁਹਾਡਾ ਅਹਿਸਾਸ ਕੀਤਾ? ਅਸਾਸ ਜਿੰਨੇ ਜੋਗੇ ਸਨ ਉਹਨਾਂ ਵਿਚਾਰੇ ਕਰਦੇ ਰਹੇ। ਇੱਥੇ ਜ਼ਿਮੀਦਾਰ ਕੋਈ ਨਹੀਂ ਸੀ, ਸਿੱਖ ਲੋਕ ਹੀ ਸਨ। ਸਿੱਖੇ ਸਨ ਸਾਰੇ ਜਿੰਨੇ ਇੱਥੇ ਹੈ ਸਨ। ਕਮੀ ਸਾਰੇ ਕੋਈ ਲੋਹਾਰ, ਕੋਈ ਤਰਖਾਣ, ਕੋਈ ਜਰਾਇਆ, ਕੋਈ ਮੋਚੀ, ਕੋਈ ਪਿੰਜਾ। ਜ਼ਿਮੀਦਾਰਾਂ ਦਾ, ਜੱਟਾਂ ਦਾ ਘਰ ਇੱਥੇ ਕੋਈ ਨਹੀਂ। ਜੀ ਠੀਕ ਹੋ ਗਿਆ, ਠੀਕ ਹੋ। ਉਹ ਕੰਮ ਕਾਜ ਕਰਨ ਵਾਲੇ ਲੋਕ। ਬਸ ਕਾਹ ਕਰੋ। ਸਹੀ। ਜਿਹੜਾ ਘਰ ਤੁਹਾਨੂੰ ਬਾਬਾ ਜੀ ਲਾਟ ਹੋਇਆ, ਤੁਹਾਡੇ ਬਜ਼ੁਰਗਾਂ ਨੂੰ ਲਾਟ ਹੋਇਆ, ਉਹ ਤੁਸੀਂ ਪਤਾ ਕੀਤਾ? ਤੁਸੀਂ ਕਿਸੇ ਮੁਕਾਮੀ ਬੰਦੇ ਤੋਂ ਪੁੱਛਿਆ ਕਿ ਭਾਈ 47 ਤੋਂ ਪਹਿਲੇ ਇੱਥੇ ਕਿਹੜਾ ਸਿੱਖ ਰਹਿੰਦਾ ਸੀ, ਉਹਦਾ ਦੇਵਾ ਨਾਮ? ਸਿੰਘ ਜਿੱਥੇ ਮੈਂ ਰਹਿਣਾ ਨਾ ਹਾਂ। ਹੁਣ, ਇੱਥੇ ਇਹ ਦੇਵਾ ਸਿੰਘ ਦੀ ਭੇਜੀ ਸੀ। ਦੇਵਾ ਸਿੰਘ ਦੀ ਵੀ? ਦੇਵਾ ਸਿੰਘ ਬਾਜਵਾ ਸੀ? ਬਾਜੂਆ। ਅੱਛਾ ਅੱਛਾ, ਉਹ ਘਰ ਤੁਹਾਨੂੰ ਲਾਟ ਹੋਇਆ। ਠੀਕ ਹੈ। ਤੇ ਬਾਕੀ ਜਿਹੜੇ ਦੂਸਰੇ ਚਾਚੇ ਬਾਬੇ ਤਾਏ ਸਨ, ਉਹਨਾਂ ਦਾ ਪਤਾ ਹੈ? ਉਹਨਾਂ ਨੂੰ ਵੀ ਪਤਾ ਹੈ। ਨਹੀਂ ਆ ਜਿਹੜਾ ਜਿੱਥੇ ਮਾਸਟਰ ਨੇ ਪੋਲਾ ਵਿਚਾਰ ਜਿੱਥੇ, ਇਹਦਾ ਨਾਂ ਕੀ? ਬੁੱਢਾ ਸਿੰਘ ਹੋਇਆ। ਪਟਵਾਰੀਆਂ ਦਾ ਅੱਛਾ। ਤੁਸੀਂ ਫਿਰ ਬਾਬਾ ਜੀ ਇੱਥੇ ਆ ਕੇ ਵਸਣ ਲੱਗ ਪਏ? ਹਾਂ। ਮਤਲਬ ਫਿਰ ਜ਼ੀਰੋ ਤੋਂ ਸ਼ੁਰੂ ਕਰਨਾ ਪਿਆ ਨਵੇਂ ਸਿਰੇ ਤੋਂ? ਕਿਉਂਕਿ ਪਿਛਲਾ ਤਾਂ ਜਾਂਦੀ ਰਹੀ ਗੱਲਬਾਤ, ਬਜ਼ੁਰਗਾਂ ਨੇ ਬੜੀ ਮਿਹਨਤ ਕੀਤੀ ਹੈ ਨਾ, ਅਲਫ ਤੋਂ ਫਿਰ ਸਟਾਰਟ ਕਰਨਾ ਪਿਆ। ਆਸਤਾ 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 ਤੁਸੀਂ ਇੱਥੇ ਆਪਣੇ ਕਦਮ ਜਮਾਓ। ਠੀਕ ਹੈ ਨਾ? ਸਹੀ ਹੈ। ਜਿਹੜੀ ਜ਼ਮੀਨ ਸੀ, ਰਕਬਾ ਸੀ ਪਿੱਛੇ, ਉਹ ਤੁਹਾਨੂੰ ਪੂਰਾ ਲਾਟ ਹੋ ਗਿਆ? ਜੀ ਸਭ ਤੇ ਅੱਧਾ ਵੀ ਨਹੀਂ ਮਿਲਿਆ। ਓਹੋ। ਬਟ ਦੂਸਰੀ ਸੱਟ ਆ ਪੈ ਗਈ। ਇੱਕ ਤਾਂ ਘਰ ਜਾਂਦੇ ਰਹੇ। ਅੱਛਾ। ਉਹ ਫਿਰ ਉਹਦੇ ਵਾਸਤੇ ਤੁਸੀਂ ਕੀ ਦੌੜ ਭੱਜ? ਉਹਦੇ ਵਾਸਤੇ ਨਹੀਂ ਰਕਬਾ ਮਿਲਿਆ ਸਾਨੂੰ। ਅੱਛਾ। ਪਰ ਅੱਧ 50 ਦੀ ਮਿਲੀ। ਠੀਕ ਹੈ। ਮਤਲਬ 80 ਸੀ ਪਿੱਛੇ, ਹਾਂ, ਜਿਹੜੀ ਬਾਤ ਸੀ। ਇਹਦੇ ਵਿੱਚੋਂ 40 ਇੱਥੇ ਲੱਭਿਆ ਸਾਨੂੰ। ਓਹ ਠੀਕ 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 ਠੀਕ। ਕੀ ਤੁਹਾਨੂੰ ਲੱਗਦਾ ਵੇ ਜਿਹੜਾ ਇੱਥੇ 40 ਮਿਲਿਆ ਜ਼ਿਆਦਾ ਜ਼ਰਖੇਜ਼ ਸੀ ਜਾਂ ਪਿਛਲਾ ਜ਼ਰਖੇਜ਼ ਸੀ? ਨਹੀਂ, ਉਹ ਉਹਦੇ ਵਰਗੀ ਦੇ ਰੀਸੇ ਨਹੀਂ। ਉਹ ਵਾਧੂ ਹੀ? ਉਹ ਤੇ ਸੂਨਾ ਦੇ ਇਹਨੂੰ ਤੇ ਪਿੱਤਲ ਦਾ ਲਾਉਂਦੇ ਹਿਸਾਬ ਨਾਲ। ਅੱਛਾ ਠੀਕ ਠੀਕ। ਆਪਣੇ ਬਾਬੇ ਯਾਦ ਕਰਦੇ ਰਹੇ ਉਦਲਪੁਰ ਨੂੰ, ਆਪਣੇ ਘਰ ਨੂੰ ਪਿੱਛੇ? ਉਹ ਜਿੰਨੇ ਐਸੀ ਇੰਨਾ ਕੁ ਤਾਂ ਮੈਂ ਜਦੋਂ ਵੇਖਿਆ, ਮੈਂ ਯਾਦ ਕਰਦਾ ਮੈਨੂੰ ਜੇ ਹੁਣ ਲੈ ਚੱਲੇ ਮੈਂ ਨੱਟ ਗਿਆ ਫਿਰ ਘਰ ਜਾ ਵੜਾ, ਜੇ ਨਕਸ਼ਾ ਨਾ ਬਦਲਿਆ ਹੋਇਆ। ਠੀਕ ਠੀਕ। ਉਹ ਤੇ ਕਰਦੀ ਕਰਦੇ ਸਨ। ਜਿੱਥੇ ਨਾਲੇ ਬੰਦਾ ਜੰਮਿਆ ਵਾਲਿਆ ਹੋਵੇ, ਜਿੱਥੇ ਪਤਾ ਜਮਨ ਭੋਗ ਤੇ ਨਹੀਂ ਨਾ ਚੜਿਆ ਜਾਂਦਾ। ਹਾਂਜੀ ਹਾਂਜੀ ਠੀਕ। ਤੁਹਾਡੀ ਗੱਲਬਾਤ ਜਿਹੜੀ ਮੈਂ ਫਿਲਮ ਬਣਾ ਰਿਹਾ ਤੁਹਾਡੀ, ਇਹ ਪਿੱਛੇ ਵੀ ਜਾਣੀ ਉਦਲਪੁਰ ਤੱਕ, ਜਾਣੀ ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਉੱਥੇ ਆਬਾਦ ਨੇ, ਉਹਨਾਂ ਵਾਸਤੇ ਕੀ ਸੁਨੇਹਾ ਦਿੰਦੇ ਹੋ ਕਿ ਭਾਈ ਸਾਡੇ ਘਰ ਦੀ ਵੀਡੀਓ ਜਾਂ ਕੋਈ ਵੀਡੀਓ ਕਲਿੱਪ, ਕੋਈ ਤਸਵੀਰ ਉਦਲਪੁਰ ਦੀ, ਮਤਲਬ ਘੱਲਿਆਂ ਨੂੰ ਸੈਂਡ ਕਰਨ ਤੁਹਾਨੂੰ, ਤੇ ਖੁਸ਼ੀ ਹੋਏਗੀ ਤੁਹਾਨੂੰ ਦੇਖ ਕੇ? ਆਪਣਾ ਜੰਮਣ ਭੋਗ ਸਾਡੀ ਤੇ ਮਰਿਆਂ ਦੀ ਕਬਰ ਵਿਖਾ ਦੇਣੀ ਤੇ ਅਸੀਂ ਤਾਂ ਖੁਸ਼ ਹੋ ਜਾਣਾ। ਹੋਏ ਹੋਏ ਠੀਕ। ਇੰਨੇ ਤੜਫਦੇ ਅਸੀਂ ਉਸ ਧਰਤੀ ਸਹੀ ਸਹੀ। ਲੋ ਜੀ, ਬਜ਼ੁਰਗਾਂ ਦੀ ਗੱਲਬਾਤ ਅਸੀਂ ਰਿਕਾਰਡ ਕਰ ਲਈਏ, ਤੇ ਜਿਹੜੇ ਸਾਡੇ ਦੋਸਤ ਅਹਬਾਬ ਮਿੱਤਰ ਉਧਰ ਗੱਲਬਾਤ ਸੁਣਨ, ਤੇ ਅਸੀਂ ਉਹਨਾਂ ਅੱਗੇ ਰਿਕੁਐਸਟ ਕਰਨੇ ਆ, ਬੇਨਤੀ ਕਰਨੇ ਆ ਕਿ ਭਾਈ ਬਾਬਾ ਜੀ ਦਾ ਜਿਹੜਾ ਪਿੰਡ ਸੀ, ਬਾਬਾ ਜੀ ਚੌਹਾਨ ਸਾਹਿਬ ਦਾ, ਤੇ ਉਹ ਇਹਨਾਂ ਦਾ ਜਿਹੜਾ ਘਰ ਉਹ ਜ਼ਰੂਰ ਦਿਖਾਣ। ਹੈ ਸੀ ਕੱਚਾ। ਹੈ ਸੀ ਕੱਚਾ? ਅੱਛਾ। ਐਂ ਬੰਦਾ ਹੁਣ ਮੈਂ ਥੋੜਾ ਜਿਹਾ ਫਿਰ ਨਕਸ਼ਾ ਹੋਰ ਬਿਆਨ ਕਰ ਦਿਓ ਕਿ ਪਿੱਛੇ 2 ਕੋਠੜੀਆਂ ਅੱਗੇ ਪਸਾਰੀਆਂ? ਬਿਲਕੁਲ ਇਹ ਕਰ ਦਿੰਦਾ। ਹਾਂ, ਇਹ ਕਰ ਦਿਓ। ਪਿਛਲੇ ਪਾਸੇ 2 ਸ਼ਤੀਰਾਂ ਦੇ। ਅੱਛਾ। ਗਾਰਡਨ ਸ਼ਾਡਰ ਤੇ ਨਹੀਂ ਜਾਣਾ, ਸ਼ਤੀਰ ਹੀ ਚੱਲ 2 ਸ਼ਤੀਰਾਂ ਦੇ 2 ਘੋੜੀਆਂ। ਅੱਛਾ। ਅੱਗੇ 10 ਪੱਖਿਆਂ ਦਾ ਫਿਰ ਬਰਾਮਦਾ। ਹਾਂ ਜਾਨੀ ਦੋਹਰਾ। ਉਸ ਅੱਛਾ ਦੇ ਅੱਗੇ ਫਿਰ 10 ਪੱਖਿਆਂ ਦਾ ਫਿਰ ਦੋਹਰਾ ਹੀ। ਠੀਕ ਹੈ। ਅੱਛਾ। ਤੇ ਉਹਦੇ ਜਿਹੜਾ ਅਗਲਾ ਸੀ ਉਹਦੇ ਨਾਲ ਉਹ ਵੀ 10 ਪੱਖੇ, ਉਹ ਵੀ 10 ਪੱਖੇ ਸਨ, ਤੇ ਉਹ ਵੀ ਇਸੇ ਤਰ੍ਹਾਂ ਤੇ ਦੋਹਰਾ। ਜਿਵੇਂ ਹੁਣ ਆਹ ਗਾਰਡਰ ਪੈ ਗਿਆ, ਇਹ ਕੰਧ ਦੇ ਉੱਤੇ ਪਰਲੇ ਪਾਸੇ ਤੋਂ ਇਹਨੂੰ ਦੋਹਰਾ ਸੀ ਆਂਦੇ ਦਾ। ਹਾਂ। ਸਰਾਇ ਕੋਠੇ ਤੇ ਜਿਹੜੇ ਸਾਡੇ, ਉਹ ਤੇ ਜਨਾਬ 10 ਪੱਖਿਆਂ ਦੇ, ਤੇ ਜਿਹੜੀਆਂ ਕੋੜੀਆਂ ਸਨ ਉਹ ਸਨ 3 ਪੱਖੀਆਂ ਦੀਆਂ। ਸਾਨੂੰ ਝੂਠ ਮਾਰਨ ਦੀ ਕਿਹੜੀ ਲੋੜ ਆ ਵੀ ਇਹ ਤੁਹਾਡੀ ਗੱਲਬਾਤ ਜਾਂ ਜਿਨ੍ਹਾਂ ਨੂੰ ਉਹ ਘਰ ਤੁਹਾਡਾ ਲਾਟ ਹੋਇਆ ਤਸਦੀਕ ਕਰਨਗੇ ਕਿ ਬਾਬਾ ਜੀ ਠੀਕ ਕਹਿ ਰਹੇ ਨੇ, ਤੁਸੀਂ ਆਏ ਹਾਂ ਵਾਕਈ ਇਸ ਤਰ੍ਹਾਂ ਹੀ ਘਰ ਹੀ ਰੱਖਿਆ, ਇਹ ਨਕਸ਼ਾ ਸੀ। ਉਹਦੇ ਆਸੇ-ਪਾਸੇ ਜਿਹੜੇ ਘਰ ਪਿੰਡ ਦੇ ਵਿੱਚ, ਉਦਲਪੁਰ ਪਿੰਡ ਦੇ ਵਿੱਚ ਹੋਰ ਕੋਈ ਪੱਕਾ ਮਕਾਨ ਹੈ ਸੀ? ਬਈ ਉਹ ਹੈ ਜਾਂ ਸਾਰੇ ਕੱਚੇ? ਨਹੀਂ,
ਹਾਂ ਵਿੱਚ ਵਿੱਚ ਬਹਿੰਦੇ ਇੱਕਾ ਦੁੱਕਾ ਹੈ ਖੇਡਦੇ ਰਹੇ ਇੱਕਾ ਦੁੱਕਾ ਉਹਨਾਂ ਦਾ ਚੇਤਾ ਕੋਈ ਨਹੀਂ ਵੀ ਕਿਹਦਾ ਸੀ ਤੇ ਕਿਹਦਾ ਸਹੀ 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 ਠੀਕ ਠੀਕ ਬਹੁਤ ਵਧੀਆ ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਸਾਰੀਆਂ ਯਾਦਾਂ ਮਤਲਬ ਬੜੀ ਛੋਟੀ ਉਮਰ ਹੋਣ ਕਰਕੇ ਵੀ ਨਹੀਂ ਛੋਟੀ ਐਡੀ ਜੀ ਬਾਬਾ ਮੈਂ 12 ਸਾਲਾਂ ਦਾ ਸੀ। ਪਰ ਫਿਰ ਵੀ ਦੇਖੋ ਪੌਣੀ ਸਦੀ ਹੋ ਗਈ ਸਾਨੂੰ ਕੋਈ ਪੁੱਛੇ ਕਿ ਪਰਸੋਂ ਕੀ ਖਾਦਾ ਹੈ ਜਾਂ ਤੂੰ ਕੀ ਕਰੇ ਤਾਂ ਅਸੀਂ ਕਹਾਂਗੇ ਵੀ ਕੋਈ ਨਹੀਂ ਪੁਰਾਣੀਆਂ ਖੁਰਾਕਾਂ ਦੇ ਫਿਰ ਆਇਆ ਤੇ ਅਸਰ ਹਾਂ ਆਇਆ ਇਹ ਦੀ ਗੱਲ ਹੈ ਇਹ ਦੀ ਗੱਲ ਹੈ ਠੀਕ ਹੈ ਬਾਬਾ ਜੀ ਬਹੁਤ ਸ਼ੁਕਰੀਆ ਅੱਲਾਹ ਪਾਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਤੁਹਾਡਾ ਪਿੰਡ ਉਦਲਪੁਰ ਆਪਾਂ ਖਾਦੇ ਕਹਿੰਦੇ ਜੇ ਉਹੋ ਹੀ ਨਕਸ਼ਾ ਹੋਇਆ ਹਾਂ ਬੋਰਡ ਸ਼ੋਰ ਵਿਖਾ ਰਹੇ ਹਾਂ, ਤੁਸੀਂ ਆਪ ਹੀ ਪਛਾਣ ਲੈਣਾ ਆਪ ਹੀ ਪਛਾਣ ਸਾਨੂੰ ਲੈਣਾ। ਵਿੱਚੋਂ ਫਿਰ ਸਾਡੇ ਬੋਰਡ ਦੇ ਥੱਲੇ ਇਹ ਕਰਦੇ ਉਹਨੂੰ ਜੀ ਜੀ ਕੱਕ ਹੋ ਰਹੀ ਹੈ ਸਾਡੇ ਬੋਰਡ ਦੇ ਥੱਲੇ 60 ਮੰਜੇ ਡਹਿੰਦੇ ਹੁੰਦੇ ਸਨ ਓਏ ਹੋਏ ਏਡਾ ਵੱਡਾ ਬੋਰਡ ਸੀ ਐਡਾ ਵੱਡਾ ਬੋਰਡ ਸੀ ਜਦੋਂ ਕਿਸੇ ਦੀ ਜੰਜ ਬਰਾਤ ਆਉਣੀ ਹੈ ਇਕੱਠੇ ਦੇ ਕਰਦੇ ਸਾਰੇ ਪਿੰਡ ਚੋਂ ਹੀ ਅੱਛਾ ਜਾਂ ਮੈਂ ਆਖਾਂ ਵੀ ਲੈ ਵੀ ਮੈਂ ਹੀ ਆਪਣੀ ਮੰਜੇ ਡਾਹਦਾ ਹਾਂ, ਸੀ ਹਾਂ। ਹੁਣ ਇੱਥੇ ਤੇ ਮੈਂ 18-20 ਮੰਜੇ ਡਾਹ ਲੈਂਦਾ ਅੱਛਾ ਉਹ ਕਰਨੇ ਪਿੰਡ ਚੋਂ ਹੀ ਇਕੱਠੇ ਮਤਲਬ ਮੰਜੇ ਬਿਸਤਰੇ ਇਕੱਠੇ ਹੁੰਦੇ ਨਾ ਉਦੋਂ ਇਕੱਠੇ ਉੱਥੇ ਹੀ ਕਰਨੇ ਜੇ ਹਿੰਦੂ ਹੈ ਤਾਂ ਵੀ ਜੇ ਸਿੱਖ ਹੈ ਤਾਂ ਵੀ ਜੇ ਮੁਸਲਮਾਨ ਹੈ ਤਾਂ ਵੀ ਨੇਕੀ ਬਦੀ ਖੁਸ਼ੀ ਦੇ ਵਿੱਚ ਸਾਰੇ ਮੰਜੇ ਉੱਥੇ ਡਾਉਣੇ ਹੈ ਜੀ ਤੇ 5 ਡੰਡਿਆਂ ਦੀ ਪੌੜੀ ਚੜ੍ਹਦੀ ਸੀ ਕੱਚੀ ਐਡਾ ਉੱਚਾ ਥੜਾ ਬੱਧਿਆ ਸੀ ਉਹਦਾ ਬੋਰਡ ਦਾ ਬੋਰਡ ਦਾ। ਉਹ ਜਿਹੜਾ ਦੌਰ ਬਣਾਇਆ ਦੌਰ ਬਣਾਇਆ। ਵਾਹ ਜੀ ਵਾਹ 60 ਮੰਜੀਆਂ ਡਾਉਣੀਆਂ ਬੱਲੇ ਬੱਲੇ ਇਹ ਅੱਜ ਤੱਕ ਮੈਨੂੰ ਯਾਦ ਆ ਸੀ ਜਦੋਂ ਡਾਹ ਕੇ ਜਾਂਦੇ ਉਹਨਾਂ ਇੱਕ ਗਿਣਦੇ ਹੁੰਦੇ ਤਾਂ ਵੇਖੋ ਇੰਨੀਆਂ 20 ਹੋ ਗਈਆਂ ਅਸੀਂ ਤਿੰਨ 20 ਗਿਣੀਆਂ ਠੀਕ ਹੈ ਉਹ ਇੱਕ ਤਰੀਕੇ ਦਾ ਜੰਜ ਘਰ ਵੀ ਸੀ ਜੰਜ ਘਰ ਸਮਝ ਲਓ ਜੀ ਉਂਝ ਜੰਜ ਘਰ ਨਹੀਂ ਸੀ ਹਾਂ ਉਹਨੇ ਵੈਸੇ ਹੀ ਖੁੱਲੀ ਜਗ੍ਹਾ ਸੀ ਹਾਂ, ਖੁੱਲੀ ਉੱਥੇ ਜਗ੍ਹਾ ਸੀ। ਕੋਈ ਜੰਜ ਬਰਾਤ ਆ ਜਾਂਦੀ ਸੀ ਪਿੰਡ 'ਚ ਉੱਥੇ ਇਕੱਠੇ ਹੁੰਦੇ। ਬੈਂਦੀ ਖਲੋਂਦੀ ਬਿਲਕੁਲ ਠੀਕ ਭਾਵੇਂ ਕੋਈ ਸਿੱਖ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ ਭਾਵੇਂ ਕੋਈ ਚੂੜਾ ਜਮਾਤ ਦੀ ਵੀ ਆਈ ਹੈ ਨਾ ਹਾਂ, ਹਾਂ। ਤੇ ਉਹਨਾਂ ਨੇ ਅਕੜੇ ਚੌਧਰੀ ਮੀਆਂ ਦੀ ਬੋੜ ਥੱਲੇ ਮਿੰਜੇ ਉਡਾਏ ਸਾਹਮਣੇ ਇੱਕੋ ਜਿਹੀ ਹੈ ਸਾਹਮਣੇ। ਕਿਸੇ ਨੂੰ ਛੋਟਾ ਜਾਂ ਕਿਸੇ ਨੂੰ ਵੱਡਾ ਹੈ ਨਹੀਂ ਮਤਲਬ ਵਾਹ ਵਾਹ ਠੀਕ ਠੀਕ ਹੈ ਜੀ ਬਹੁਤ